ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 29 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੀ ਇਸ ਵੇਲੇ ਸਭ ਤੋਂ ਭਿਆਨਕ ਤੇ ਵੱਡੀ ਤਰਾਸਦੀ ਤੋਂ। ਗੱਲ ਕਰੀਏ ਹੜ੍ਹਾਂ ਦੀ। ਕਹਿੰਦੇ ਪੂਰੇ ਪੰਜਾਬ ਦੇ ਵਿੱਚ ਹੜ੍ਹ ਨੇ, ਹਾਲਾਤ ਵਿਗੜ ਚੁੱਕੇ ਨੇ ਤੇ ਇੱਕ ਜੇ ਖਬਰ ਦੇ ਉੱਤੇ ਗੌਰ ਕਰੀਏ ਤਾਂ ਉਹ ਖਬਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ 24 ਮੌਤਾਂ ਹੜ੍ਹਾਂ ਦੇ ਕਰਕੇ ਹੋਣ ਦਾ ਵੀ ਦਾਅਵਾ ਕਰਦੀ ਹੈ ਜੀ। ਜੀ ਬਿਲਕੁਲ, ਹਾਲਤ ਕਾਫੀ ਵਿਗੜੇ ਹੋਏ ਨੇ। ਆਪਾਂ ਲਗਾਤਾਰ 7 ਤੋਂ 8 ਜ਼ਿਲ੍ਹਿਆਂ ਦੇ ਹਵਾਲੇ ਨਾਲ ਜਿੱਥੇ ਭਿਆਨਕ ਹੜ੍ਹ ਆਇਆ ਤੇ 12 ਜ਼ਿਲ੍ਹੇ ਜਿਹੜੇ ਪੂਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਸੀ, ਆਪਾਂ ਉਹਨਾਂ ਦੇ ਹਵਾਲੇ ਨਾਲ ਲਗਾਤਾਰ ਪਿਛਲੇ ਹਫ਼ਤੇ ਖੰਡ ਤੋਂ ਗੱਲ ਕਰਦੇ ਆ ਰਹੇ ਹਾਂ। ਜਿਹੜੀ ਜਾਣਕਾਰੀ ਸਾਡੇ ਕੋਲ ਹੈ ਉਹ ਅਜੇ ਤੱਕ 8 ਦੇ ਕਰੀਬ ਮੌਤਾਂ ਦੀ ਹੈ ਪੰਜਾਬ ਦੇ ਵਿੱਚ, ਔਰ 11 ਤੇ 9 ਸਾਲ ਦੇ 2 ਜਵਾਕ ਵੀ ਨੇ। ਇਸ ਤਰ੍ਹਾਂ 3 ਤੋਂ 4 ਬੰਦਿਆਂ ਦੇ ਲਾਪਤਾ ਹੋਣ ਦੀ ਖਬਰ ਹੈ। ਹਾਂ, ਮਤਲਬ ਕਿ ਇਸ ਜ਼ਿਲ੍ਹਿਆਂ ਦੇ ਵਿੱਚ ਅਜੇ ਵੀ ਜਿਹੜੇ ਲੋਕ ਫਸੇ ਨੇ, ਜਿਨ੍ਹਾਂ ਤੱਕ ਮਤਲਬ ਰੈਸਕਿਊ ਨਹੀਂ ਕੀਤਾ ਗਿਆ ਜਾਂ ਉਹ ਅਜੇ ਵੀ ਛੱਤਾਂ ਤੇ ਬੈਠੇ ਨੇ। ਪਰ ਵੱਡੀ ਤਾਦਾਦ ਦੇ ਵਿੱਚ ਇੱਕ ਦਿਨ 'ਚ 4-4, 5-5 ਹਜ਼ਾਰ ਬੰਦੇ ਨੂੰ ਫੌਜ, NDRF ਦੀਆਂ ਟੀਮਾਂ, ਨਿੱਜੀ ਸਹਾਇਤਾ ਦਲ, ਆਪ ਲੋਕ ਉਹ ਆਪਣੇ ਦਮ ਤੇ ਕੱਢ ਕੇ ਲਿਆ ਰਹੇ ਨੇ। ਕਿਤੇ ਕਿਤੇ ਸਰਕਾਰ ਦਾ ਕੋਈ ਨੁਮਾਇੰਦਾ ਰੜਕ ਜਾਂਦਾ, ਦਿਖ ਜਾਂਦਾ ਅਫਸਰ ਅਧਿਕਾਰੀ, ਸਹੀ ਹੈ, ਪਰ ਜੀ ਸ਼ਿੱਦਤ ਸਰਕਾਰੀ ਪੱਧਰ ਤੇ ਅਜੇ ਵੀ ਕਿਤੇ ਨਜ਼ਰ ਨਹੀਂ ਆਈ। ਪਰ ਜਿਹੜਾ ਫਿਕਰ ਹੈ ਹੁਣ, ਫਿਕਰ ਇਹ ਹੈ ਕਿ ਜਿਹੜਾ ਪਾਸਾ ਬਚਿਆ ਸੀ ਹੈ ਨਾ, ਇਹ ਆ ਪਟਿਆਲੇ ਵਾਲੀ ਬੈਲਟ ਜਿਹੜੀ, ਜਿੱਥੇ ਪਟਿਆਲੇ ਵੀ ਲਗਾਤਾਰ ਹੜ੍ਹ ਹਮੇਸ਼ਾ ਮਾਰ ਕਰਦਾ ਰਿਹਾ ਹੈ। ਇੱਥੇ ਤਾਂ ਅਕਸਰ ਇਹ ਮਤਲਬ ਕਿ ਆਪਾਂ ਪਿਛਲੇ ਸਾਲਾਂ 'ਚ ਵੀ ਇੱਕ ਦੋ ਵਾਰ ਦੇਖਿਆ ਕਿ ਵੱਡੇ ਹੜ੍ਹ ਨੇ ਮਾਰ ਕੀਤੀ ਹੈ ਤੇ ਉਹ ਇੱਕ ਵਾਰ ਫੇਰ ਖਤਰਾ ਪੈਦਾ ਹੋ ਗਿਆ। ਘੱਗਰ ਬਹੁਤ ਮਾਰ ਕਰਦਾ ਜੀ। ਘੱਗਰ ਦੇ ਵਿੱਚ ਜਦੋਂ, ਬਿਲਕੁਲ ਘੱਗਰ ਦੇ ਵਿੱਚ ਜਦੋਂ ਪਾਣੀ ਆਇਆ, ਖਾਸ ਕਰਕੇ ਸੁਖਨਾ ਲੇਕ ਦੇ ਫਾਟਕ ਗੇਟ ਜਦੋਂ ਖੋਲੇ, ਉਹਦੇ ਨਾਲ ਚੰਡੀਗੜ੍ਹ ਦੇ ਮੋਹਾਲੀ ਦੇ ਨਾਲ ਲੱਗਦੇ ਪਿੰਡਾਂ 'ਚ ਪਾਣੀ ਦਾਖਲ ਹੋਇਆ। ਘੱਗਰ ਦਾ ਵੱਡਾ ਵਹਾਅ ਹੋਇਆ ਤੇ ਜੇ ਇਸੇ ਤਰ੍ਹਾਂ ਪਾਣੀ ਦਾ ਚੱਲਣ ਰਿਹਾ ਤਾਂ ਸੰਗਰੂਰ ਤੱਕ, ਗਾਂ ਤੱਕ ਇਹਦੀ ਮਾਰ ਪੈਣੀ ਜੀ। ਇੱਧਰ ਹਰਿਆਣਾ ਦੇ ਵੀ ਅੰਬਾਲਾ ਦੇ ਉਹਦੇ ਨਾਲ ਦੇ ਲੱਗਦੇ ਪਿੰਡਾਂ 'ਚ ਕੱਲ ਹੀ ਪਾਣੀ ਦਾਖਲ ਹੋ ਗਿਆ। ਠੀਕ ਹੈ, ਇਹ ਵੀ ਹੁਣ ਇਹ ਅਸਰ ਦਿਖਾਉਣ ਲੱਗਿਆ ਆਪਣਾ ਹੜ੍ਹ। ਪਰ ਮੈਂ ਇੱਕ ਹੋਰ ਪਹਿਲੂ ਤੋਂ ਜੇ ਮੈਂ ਦੇਖਾਂ ਤਾਂ ਮੈਨੂੰ ਕਾਫੀ ਤਕਲੀਫ ਹੋਈ। ਠੀਕ ਹੈ ਜੀ। ਪ੍ਰਵੀਨ ਜੀ, ਪੰਜਾਬ ਪਿਛਲੇ 8-10 ਦਿਨਾਂ ਤੋਂ ਹੜ੍ਹ ਦੀ ਮਾਰ ਹੇਠ ਹੈ। ਆਪਾਂ ਲਗਾਤਾਰ ਇਹਦੇ ਉੱਤੇ ਗੱਲ ਕਰਦੇ ਆ ਰਹੇ ਹਾਂ। ਮੁੱਖ ਮੰਤਰੀ ਸਾਹਿਬ ਵਿੱਚੋਂ ਗਾਇਬ ਸੀ, ਬਾਅਦ ਚੋਂ ਆਏ, ਚਲੋ ਆ ਕੇ 2 ਦਿਨ ਭੱਜ ਨੱਠ ਜੀ ਦਿਖਾਈ। ਕੱਲ ਨੇ ਮੀਟਿੰਗ ਬੁਲਾਈ, ਅਧਿਕਾਰੀ ਸੀ, ਮੰਤਰੀ ਸੀ, ਸੰਬੰਧਿਤ ਵਿਭਾਗਾਂ ਦੇ ਨੁਮਾਇੰਦੇ ਸੀ, ਸਾਰਾ ਕੁਝ ਸੀ। ਹਦਾਇਤਾਂ ਕਰਤੀਆਂ, ਧਰਤੀ ਤੇ ਜਾ ਕੇ ਕੰਮ ਕਰੋ, ਗਰਾਊਂਡ ਤੇ ਕਰੋ, ਇਹ ਕਰੋ, ਉਹ ਕਰੋ। ਕੱਲ ਸਾਡਾ ਸਾਰਾ ਮੀਡੀਆ ਇਸ ਨੂੰ ਐਮਰਜੈਂਸੀ ਮੀਟਿੰਗ ਦੱਸਦਾ ਰਿਹਾ। ਠੀਕ ਹੈ ਜੀ, ਪਰ ਮੈਂ ਇਹਨੂੰ ਐਮਰਜੈਂਸੀ ਮੀਟਿੰਗ ਨਹੀਂ ਮੰਨਦਾ। ਐਮਰਜੈਂਸੀ ਮੀਟਿੰਗ ਹੁੰਦੀ ਹੈ ਕਿ ਪਹਿਲੇ ਦਿਨ ਤੁਹਾਨੂੰ ਪਤਾ ਲੱਗਿਆ ਕਿ ਪੰਜਾਬ ਦੇ ਖੇਤਾਂ 'ਚ ਪਾਣੀ ਆਉਣ ਲੱਗਾ, ਤੁਸੀਂ ਮੌਸਮ ਵਿਭਾਗ ਤੋਂ ਜਾ ਜੀ ਅਗਲੇ 24 ਘੰਟੇ, 40 ਘੰਟੇ, 72 ਘੰਟੇ ਮੀਂਹ ਪੈ ਸਕਦਾ ਹੈ, ਪਿੰਡਾਂ 'ਚ ਪਾਣੀ ਵੜ ਸਕਦਾ ਹੈ। ਤੁਹਾਨੂੰ ਪਹਿਲਾਂ ਤੋਂ ਇਤਲਾਹ ਹੋਈ, ਤੁਸੀਂ ਤੁਰੰਤ ਐਮਰਜੈਂਸੀ ਮੀਟਿੰਗ ਬੁਲਾਈ। ਉਹ ਹੁੰਦੀ ਹੈ ਐਮਰਜੈਂਸੀ। ਬਿਲਕੁਲ ਸਹੀ, ਬਿਲਕੁਲ ਸਹੀ। ਜਦੋਂ ਹੁਣ ਪਾਣੀ ਸਿਰਾਂ ਤੋਂ ਲੰਘ ਗਿਆ, ਜਿਹਨੂੰ ਆਪਾਂ ਕਹਿੰਦੇ ਕਿ ਪੁਲਾਂ ਦੇ ਉੱਪਰ ਦੀ ਹੋ ਕੇ ਪਾਣੀ ਜਾ ਰਿਹਾ, ਤੇ ਹੁਣ ਮੀਟਿੰਗਾਂ ਬੁਲਾ ਰਹੇ ਹੋ ਤੇ ਉਹਨੂੰ ਤੁਹਾਡਾ ਤੋਤਾ ਮੀਡੀਆ ਉਸਨੂੰ ਐਮਰਜੈਂਸੀ ਮੀਟਿੰਗ ਦੇ ਨਾਲ ਖਬਰ ਚਲਾ ਰਿਹਾ। ਮੁੱਖ ਮੰਤਰੀ ਸਾਹਿਬ ਨੇ ਐਮਰਜੈਂਸੀ, ਤੁਹਾਡੇ ਨਾਲ ਤਾਂ
ਲਹਿੰਦੇ ਪੰਜਾਬ ਵਾਲੀ ਮੁੱਖ ਮੰਤਰੀ ਚੰਗੀ ਆ, ਉਹਨੇ ਮੀਟਿੰਗ ਬੁਲਾ ਕੇ ਕਿਹਾ ਕਿ ਬਾਕੀ ਗੱਲਾਂ ਬਾਅਦ ਚੋਂ, ਪਹਿਲਾਂ ਗੁਰੂ ਘਰ ਚੋਂ ਪਾਣੀ ਕਢਾਓ। ਸਹੀ। ਚਲੋ, ਪਰ ਜਿਹੜਾ ਮੈਂ ਦੁੱਖ ਦੀ ਗੱਲ ਕਰਦਾ ਕਿ ਮੈਨੂੰ ਇੱਕ ਹੋਰ ਪੱਖ ਤੋਂ ਦੇਖਦਿਆਂ ਦੁੱਖ ਹੋਇਆ। ਅੱਜ ਕੱਲ੍ਹ ਪਾਣੀ ਆਇਆ ਜੀ, ਅੰਬਾਲਾ ਖੇਤਰ, ਉਹਦੇ ਨੇੜਲੇ ਪਿੰਡ, ਉਹ ਵੀ ਸਾਡੇ ਹੀ ਭੈਣ ਭਰਾ ਨੇ, ਸਾਡੇ ਹੀ ਜੀ ਨੇ, ਉਹਨਾਂ ਨੂੰ ਵੀ ਸਹੀ ਸਹੀ, ਬਿਲਕੁਲ ਨਹੀਂ ਬਚਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ। ਅੱਜ ਇਸ ਮੌਕੇ ਜਦੋਂ ਮੰਨ ਲਓ ਆਪਾਂ ਖਬਰ ਦੇਖੀਏ ਤੇ ਪਾਣੀ ਦੀ ਖਬਰ ਆਵੇ ਤੇ ਘੰਟੇ ਬਾਅਦ ਹੀ ਖਬਰ ਅਪਡੇਟ ਹੋ ਕੇ ਆਵੇ ਕਿ NDRF ਦੀਆਂ ਟੀਮਾਂ ਪਹੁੰਚ ਗਈਆਂ। ਫਿਰ ਤਾਂ ਦੁੱਖ ਹੁੰਦਾ ਹੀ ਹੈ। ਪੰਜਾਬ ਚ ਆਉਣ ਨੂੰ ਤੁਹਾਨੂੰ 5 ਦਿਨ ਲੱਗਦੇ ਆ, 6 ਦਿਨ ਲੱਗਦੇ ਆ। ਬਿਲਕੁਲ ਸਹੀ ਹੈ। ਤੇ ਉੱਥੇ 5 ਘੰਟੇ ਵੀ ਨਹੀਂ ਲੱਗਦੇ। ਕੀ ਇਹ ਕੋਈ ਬਤਾ ਕਿ ਫਿਰ ਮੈਂ ਇਹ ਮੰਨਾਂ ਕਿ ਕੁਦਰਤੀ ਤਾਂ ਛੱਡੋ, ਇਹ ਮਨੁੱਖੀ ਕੁਤਾਈ ਵੀ ਨਹੀਂ, ਮਨੁੱਖੀ ਸਾਜ਼ਿਸ਼ ਹੈ। ਸਹੀ ਹੈ। ਤੇ ਜਿਹੜੇ 1988 ਦੇ ਹੜ੍ਹਾਂ ਨੂੰ ਇਹ ਪ੍ਰਗਟਾਉਂਦੇ ਰਹੇ ਕਿ ਵੀ ਜਾਣ-ਬੁੱਝ ਕੇ ਇੱਕ ਤਰੀਕਾਕਾਰ ਨਾਲ ਪੰਜਾਬ ਛੱਡ ਲਿਆਂਦੇ ਗਏ, ਕਿ ਉਹ ਤਰੀਕਾਕਾਰ ਹੁਣ ਵੀ ਪੰਜਾਬ ਤੋਂ ਬਦਲਾ ਲੈਣ ਦੀ ਕਵਾਇਦ ਹੈ ਕੋਈ, ਕਿ ਡੈਮਾਂ ਵੱਲੋਂ ਛੱਡਿਆ ਗਿਆ ਪਾਣੀ ਸ਼ਾਸਨ ਹੈ। ਫਿਰ ਇਹ ਮੰਨੀਏ ਸਹੀ ਹੈ ਕਿ ਇਕੱਠਾ ਠੀਕ ਹੈ, ਪਾਣੀ ਆਉਂਦਾ ਹੈ, ਉੱਪਰੋਂ ਡੈਮ ਭਰਦੇ ਨੇ, ਤਾਂ ਉਹਨੂੰ ਸਮੇਂ-ਸਮੇਂ ਰਿਲੀਜ਼ ਕੀਤਾ ਜਾ ਸਕਦਾ ਪਏਗਾ, ਲਗਾਤਾਰ ਕਰਦੇ ਰਹੇ ਬਿਲਕੁਲ। ਪਰ ਇਸ ਤਰੀਕਾਕਾਰ ਨੂੰ ਕਿਉਂ ਨਹੀਂ? ਹੋਰ ਛੱਡੋ, ਇਹ ਤੋਂ ਗਾਂ ਥੋੜਾ ਜਿਹਾ ਅੰਬਾਲਾ ਟੱਪੋ, ਸੋਨੀਪਤ, ਪਾਣੀਪਤ ਟੱਪੋ ਤੇ ਦਿੱਲੀ ਪਹੁੰਚੋ। ਪ੍ਰਵੀਨ ਜੀ, ਇੱਕ ਵੀ ਮੈਨੂੰ ਨੈਸ਼ਨਲ ਲੀਡਰ ਦਾ ਕੋਈ ਪੰਜਾਬ ਦੇ ਹੜ੍ਹ ਨੂੰ ਲੈ ਕੇ ਮੈਨੂੰ ਬਿਆਨ ਨਹੀਂ ਅਜੇ ਦਿਖਿਆ ਜੀ। ਮੈਨੂੰ ਕੋਈ ਫਿਕਰ, ਕੋਈ ਅਫਸੋਸ, ਕੋਈ ਰਾਹਤ ਦੀ ਦੋ ਬੋਲ ਮੈਨੂੰ ਨਹੀਂ ਕਿਤੇ ਸੁਣਾਈ ਦਿੱਤੇ। ਰਾਸ਼ਟਰੀ ਡੋਡਾ ਦੇ ਵਿੱਚ, ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਜਾਂਦੇ ਹੋਏ ਰਸਤੇ ਚ ਪਹਾੜ ਗਰਕਣ ਕਰਕੇ ਸ਼ਰਧਾਲੂ ਦਬੇ, ਉਹਦੀ ਖਬਰ ਮੈਨੂੰ ਦਿਖੀ। ਹਾਂਜੀ, ਹਿਮਾਚਲ ਬੱਦਲ ਫਟਣ ਦੀ ਖਬਰ ਮੈਨੂੰ ਦਿਖੀ ਨੈਸ਼ਨਲ ਮੀਡੀਆ, ਰਾਸ਼ਟਰੀ ਮੀਡੀਆ ਸਾਡੇ, ਹੈ ਨਾ। ਤੇ ਮੈਨੂੰ ਉੱਤਰਾਖੰਡ ਦੇ ਵਿੱਚ ਆ ਰਹੇ ਮੀਂਹ ਕਾਰਨ ਮਚ ਰਹੇ ਤਬਾਹੀ ਦੇ ਖਬਰਾਂ ਦਿਖੀਆਂ। ਪੰਜਾਬ ਦੀ ਇੱਕਾ ਦੁੱਕਾ ਕਿਤੇ ਪੱਟੀ ਚੱਲਦੀ ਦਿਖੀ, ਮੈਨੂੰ ਖਬਰ ਨਹੀਂ ਦਿਖੀ। ਬਿਲਕੁਲ ਸਹੀ ਹੈ। ਠੀਕ ਹੈ, ਇੱਕ ਘੰਟੇ ਚ 100 ਬੁਲੇਟਿਨ, 100 ਖਬਰਾਂ, ਹੈ ਨਾ, ਉਹ ਤੇਜ਼ ਫਲਾਣਾ ਖਬਰ, ਉਹਦੇ ਵਿੱਚ ਤੁਸੀਂ 2 ਦਿਖਾਏ ਹੋਣ ਸੀਨ ਜੇ ਕਿ ਪੰਜਾਬ में भी पानी, ये वो, है ना, फौज लगी है संभालने, ये वो ठीक है। पर ਤੁਸੀਂ ਤੌਰ ਤੇ ਪੰਜਾਬ ਦੀ ਸਥਿਤੀ ਦੱਸੀ ਕਿ 3 ਲੱਖ ਏਕੜ ਤੋਂ ਵੱਧ ਪੰਜਾਬ ਦੇ ਖੇਤ ਡੁੱਬ ਚੁੱਕੇ ਨੇ। ਉਹ ਖੇਤ ਜਿਹੜੇ ਤੁਹਾਡੇ ਭੜੋਲੇ ਭਰਦੇ ਨੇ, ਜਿਨ੍ਹਾਂ ਦੇ ਸਹਾਰੇ ਮੋਦੀ ਜੀ ਤੁਸੀਂ ਮੁਫਤ ਆਟਾ ਦਾਲ ਵਾਲੀਆਂ ਵੋਟਾਂ ਪੱਕੀਆਂ ਕਰਦੇ ਹੋ, ਸਹੀ ਹੈ। ਉਹ ਦਿਖਾਇਆ ਕਿਸੇ ਨੇ? ਤੁਸੀਂ ਦਿਖਾਇਆ ਕਿ ਪੰਜਾਬ ਦੇ 800 ਤੋਂ ਵੱਧ ਪਿੰਡ ਹੁਣ ਪਾਣੀ ਦੀ ਮਾਰ ਹੇਠ ਨੇ। 7-7 ਫੁੱਟ ਪਿੰਡਾਂ ਪਾਣੀ ਖੜਾ, ਹੁਸੈਨੀ ਵਾਲਾ ਡੁੱਬਿਆ। ਸਹੀ, ਬਿਲਕੁਲ। ਗੁਰੂ ਘਰਾਂ ਪੜਿਆ, ਹੈ ਨਾ, ਲੋਕ ਛੱਤਾਂ ਤੇ ਬੈਠੇ ਨੇ। ਦਿਖਾਈ ਕੋਈ ਖਬਰ? ਕਿਉਂ ਦਿਖਾਈ ਨਹੀਂ? ਕੀ ਮੰਨੀ ਇਹਦੇ ਪਿੱਛੇ? ਸਹੀ ਹੈ, ਬਿਲਕੁਲ। ਕੀ ਐਮਓ ਹਾਊਸ ਤੋਂ ਕੋਈ ਨਿਰਦੇਸ਼ ਹੈ ਕਿ ਇਹ ਦਿਖਾਉਣਾ ਨਹੀਂ? ਇਹ ਵੀ ਦੇਸ਼ ਵਿਰੋਧੀ ਪ੍ਰੋਗਰਾਮ ਹੈ ਕਿ ਹਾਂ ਹੜ੍ਹ ਆਉਣਾ ਵੀ? ਸਹੀ ਗੱਲ ਹੈ, ਖਬਰ ਨਹੀਂ। ਕੀ ਮੰਨੀ ਇਹਦੇ? ਮੈਂ ਇਸ ਨੂੰ ਪੀੜ ਨੂੰ ਮਹਿਸੂਸ ਕਰਦਾ ਕਿ ਕੇਂਦਰ ਦਾ ਇਹ ਰਵੱਈਆ, ਵਤੀਰਾ ਪੰਜਾਬ ਪ੍ਰਤੀ ਸਹੀ ਨਹੀਂ ਹੈ। ਔਰ ਪੰਜਾਬ ਸਰਕਾਰ ਵੀ ਗੋਗਲੂਆਂ ਤੋਂ ਮਿੱਟੀ ਝਾੜ ਰਹੀ ਹੈ। ਕਿਹੜਾ ਡਰ ਹੈ ਉਹਨੂੰ ਕੇਂਦਰ ਦਾ, ਕਿਹੜਾ ਭੈ? ਇਹ ਤੁਸੀਂ ਆਵਾਜ਼ ਚੁੱਕ ਕੇ ਵੀ ਨਹੀਂ ਕਹਿ ਪਾ ਰਹੇ ਕਿ ਇਹਨੂੰ ਕੁਦਰਤੀ ਰਾਸ਼ਟਰੀ ਆਫਤ ਐਲਾਨਿਆ ਜਾਵੇ। ਬਿਲਕੁਲ ਸਹੀ ਹੈ। ਤੁਸੀਂ ਐਮਰਜੈਂਸੀ ਦੇ ਨਾਂ ਤੇ ਮੀਟਿੰਗ ਤਾਂ ਕਰਦੇ ਹੋ, ਪਰ ਇੱਕ ਬੋਲ ਨਹੀਂ ਇਹਦੇ ਬਾਰੇ ਕਹਿੰਦੇ। ਸਹੀ ਗੱਲ। ਪ੍ਰਤਾਪ ਬਾਜਵਾ ਜੀ ਬੜੇ ਟਾਇਰਾਂ ਟਰੈਕਟਰ ਲੈ ਕੇ ਫਿਰਦੇ ਹੋ, ਤੁਸੀਂ ਕੋਈ ਆਵਾਜ਼ ਚੁੱਕੀ ਇਹਦੇ ਲਈ? ਜੇ ਕੱਲ ਤੁਹਾਨੂੰ ਪਤਾ ਲੱਗਿਆ ਸੀ ਐਮਰਜੈਂਸੀ ਮੀਟਿੰਗ ਹੈ, ਤੁਸੀਂ ਵੀ ਆ ਕੇ ਬੂਹਾ ਭਾਂਦੇ। ਸਹੀ ਹੈ, ਬਿਲਕੁਲ। ਭਾਈ ਮੈਂ ਵੀ ਗੱਲ ਕਰਨੀ ਆ ਕਿ ਇਹਨੂੰ ਰਾਸ਼ਟਰੀ ਆਫਤ ਐਲਾਨੋ, ਕਿਉਂ ਨਹੀਂ ਬੋਲਦੇ? ਨਹੀਂ ਬੋਲਦੇ, ਬਿਲਕੁਲ ਨਹੀਂ। ਸੋ ਇਸ ਲਈ ਇਹਦੇ ਵਿੱਚੋਂ ਹੁਣ ਜਿਹੜਾ ਆਪਾਂ ਕਹਿੰਦੇ ਨਾ ਕਿ ਜੇ ਪਾਣੀ ਉਤਰੂਗਾ ਤਾਂ ਮੁਸਕ ਮਾਰੂਗੀ, ਮੈਨੂੰ ਪਹਿਲਾਂ ਹੀ ਸਿਆਸੀ ਮੁਸਕ ਆ ਰਹੀ ਹੈ ਜੀ। ਬਿਲਕੁਲ। ਸ਼ਰਮਾ ਜੀ ਸਿਆਣੇ ਕਹਿੰਦੇ ਆ ਵੀ ਜੇ ਕੁਝ ਹੋ ਰਿਹਾ ਤੁਹਾਡੇ ਲੋਕਾਂ ਦੇ ਵਿਰੁੱਧ ਤੇ ਤੁਸੀਂ ਬੋਲਦੇ ਨਹੀਂ ਤਾਂ ਚੁੱਪ ਤੁਹਾਡੀ ਸਹਿਮਤੀ ਗਿਣੀ ਜਾਂਦੀ ਹੈ। ਚੁੱਪ ਕਰਕੇ ਤੁਸੀਂ ਉਸ ਜ਼ੁਲਮ ਦੇ ਪਾਸੇ ਭੁਗਤ ਜਾਂਦੇ ਆ। ਜੇਕਰ ਤੁਸੀਂ ਆਵਾਜ਼ ਬੁਲੰਦ ਕਰਦੇ ਤਾਂ ਜ਼ਾਹਰਾ ਜੀ ਗੱਲ ਸੀ ਵੀ ਤੁਸੀਂ ਲੋਕਾਂ ਦੀ ਗੱਲ ਕਰਦੇ, ਤੇ ਜੇ ਉਹਨਾਂ ਦੀ ਕਰਦੇ ਤਾਂ ਜ਼ਾਹਰਾ ਜੀ ਗੱਲ ਸੀ ਤੁਹਾਡਾ ਪਰਦਾਫਾਸ਼ ਹੋ ਜਾਣਾ ਸੀ। ਪਰ ਚੁੱਪ ਰਹਿ ਕੇ ਤੁਸੀਂ ਕਹਿਣਾ ਵੀ ਜੋ ਹੁੰਦਾ ਹੋ ਜਾਣ ਦਿਓ। ਰਾਜਪਾਲ ਦੇ ਨਾਲ ਕੋਈ ਤੂੰ ਮੈਂ ਹੋ ਗਈ ਉਦੋਂ ਤੱਕ ਮੈਂ 3 ਕਰੋੜ ਲੋਕਾਂ ਦਾ ਮੁੱਖ ਮੰਤਰੀ, ਤੇ ਜਦੋਂ 3 ਕਰੋੜ ਲੋਕਾਂ ਨੂੰ ਲੋੜ ਪਵੇ ਉਦੋਂ ਮੁੱਖ ਮੰਤਰੀ ਸਾਹਿਬ ਕਿਤੇ ਦਿੱਲੀ ਨਾਲ ਜਾਂ ਕੋਈ ਰਾਬਤਾ ਕਾਇਮ ਕਰਦੇ, ਸੰਵਿਧਾਨਕ ਤੌਰ ਤੇ ਕੋਈ ਹੋਰ ਰਾਹ ਪੁੱਟਦੇ, ਕੋਈ ਕਦਮ ਚੁੱਕਦੇ, ਕੋਈ ਬਿਆਨ ਦਿੰਦੇ, ਨਜ਼ਰ ਹੀ ਨਹੀਂ ਆਉਂਦੇ ਕਿਤੇ।
ਅਗਲੀ ਗੱਲ ਕਰੀਏ, ਇੱਕ ਮੈਂ ਸਵੇਰ ਜਦੋਂ ਮੈਂ ਅਪਡੇਟ ਅਮਰੀਕਾ ਪ੍ਰੋਗਰਾਮ ਕਰ ਰਿਹਾ ਸੀਗਾ, ਮੈਂ ਉਹਦੀ ਕਹਿੰਦਾ ਸੀਗਾ ਵੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇਸ ਖਬਰ ਉੱਤੇ ਚਰਚਾ ਕਰਾਂਗੇ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਹੜ੍ਹਾਂ ਦੀ ਆੜ ਹੇਠ ਕਹਿੰਦੇ ਹੁਣ ਕੇਂਦਰ ਜਿਹੜਾ ਉਹ ਡੈਮਾਂ ਤੇ ਕਬਜ਼ਾ ਕਰਨ ਜਾ ਰਿਹਾ, ਖਾਸ ਕਰਕੇ ਭਾਖੜਾ ਡੈਮ ਤੇ ਕਬਜ਼ਾ। ਪ੍ਰਵੀਨ ਜੀ, ਜਦੋਂ ਹਰਿਆਣੇ ਨਾਲ ਗਰਮੀ ਦੇ ਕਹਿਰ ਦੇ ਦਿਨਾਂ ਦੇ ਵਿੱਚ ਉਹਨੇ ਆਪਣਾ ਪਾਣੀ ਦਾ ਕੋਟਾ ਪੂਰਾ ਵਰਤ ਲਿਆ ਸੀ, ਜੀ ਜੀ, ਉਸ ਤੋਂ ਬਾਅਦ ਵਿਵਾਦ ਹੋਇਆ ਕਿ ਜੀ ਵੱਧ ਪਾਣੀ ਮੰਗਦਾ ਹੈ। ਮੁੱਖ ਮੰਤਰੀ ਸਾਹਿਬ ਕਹਿੰਦੇ ਪੀਣ ਵਾਲਾ ਪਾਣੀ ਤਾਂ ਅਸੀਂ ਦੇ ਰਹੇ ਹਾਂ, ਇਹ ਤਾਂ ਤੁਹਾਡੇ ਜਿੰਨਾ ਤੁਸੀਂ ਵਰਤ ਲਿਆ ਉਹ ਤੋਂ ਉੱਪਰ ਦਾ ਦੇ ਰਹੇ ਹਾਂ, ਇਹ ਸਦਭਾਵਨਾ ਦੇ ਰਹੇ ਹਾਂ, ਭਾਈਚਾਰਕ ਤੌਰ ਤੇ ਦੇ ਰਹੇ ਹਾਂ, ਇਹ ਤੋਂ ਜ਼ਿਆਦਾ ਜੀ ਜੀ, ਪਰ ਹਰਿਆਣਾ ਨਾਲ ਵੱਧ ਪਾਣੀ ਮੰਗ ਰਿਹਾ ਸੀ। ਉਸ ਸਭ ਨੇ ਬਹੁਤ ਭੱਜ ਨੱਠ ਕੀਤੀ, ਚੰਡੀਗੜ੍ਹ ਤੋਂ ਨੰਗਲ ਤੋਂ ਚੰਡੀਗੜ੍ਹ। ਜੀ ਜੀ, ਕਹਿੰਦੇ ਕਿਆ ਆ ਗਿਆ, ਮੈਂ ਹੁਣ ਸਿੱਟ ਕੇ ਦਿਖਾਓ ਫੱਟਾ, ਮੈਂ ਨਹੀਂ ਫੱਟਾ ਚੱਕਣ ਦਿੰਦਾ, ਤੁਸੀਂ ਕਿਵੇਂ ਪਾਣੀ ਛੱਡ ਦੋ। ਪਾਣੀ ਛੱਡਣ ਨੂੰ ਫਿਰਦੇ ਸੀ, ਆ ਚੀਫ ਸੈਕਟਰੀ ਘੇਰ ਲਿਆ, ਅਸੀਂ ਟੈਂਟ ਲਾਵਾਂਗੇ, ਅਸੀਂ ਧਰਨਾ ਲਾਵਾਂਗੇ, ਅੰਦਰ ਬੰਦ ਕਰ ਲਿਆ। ਉਸ ਦੀ ਖੂਬ ਚਰਚਾ ਹੋਈ ਕਿ ਪਾਣੀਆਂ ਦੇ ਰਾਖੇ ਦੇ ਬੋਰਡ ਤੱਕ ਲੱਗੇ, ਇਸ਼ਤਿਹਾਰ ਤੱਕ ਆਏ, ਜੀ ਜੀ, ਕਿਤਾਬ ਤੱਕ ਮਿਲਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਣੀਆਂ ਦਾ ਰਾਖਾ। ਆਪਾਂ ਇੱਕ ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਹੁਣ ਪਾਣੀਆਂ ਦੀ ਮਾਲਕੀ ਤੈਅ ਕਰਨ ਦਾ ਮੌਕਾ ਹੈ। ਸਹੀ, ਹਾਂਜੀ, ਆਪਾਂ ਗੱਲ ਕੀਤੀ ਸੀ ਤੇ ਹੁਣ ਆ ਮੌਕਾ ਜੀ, ਅਗਲੇ ਇਸ ਮੌਕੇ ਨੂੰ ਬਣਾ ਰਹੇ ਨੇ ਤੇ ਤੁਸੀਂ ਕੁਛ ਵੀ ਨਹੀਂ ਰਹੇ। ਭਾਖੜਾ ਡੈਮ ਦੇ ਉੱਤੇ ਉਹਨਾਂ ਨੇ ਆਪਣਾ ਕਬਜ਼ਾ ਕਰਨ ਦੀ ਕਵਾਇਦ ਉਸ ਸਮੇਂ ਹੀ ਪ੍ਰਗਟਾਤੀ ਸੀ ਜਦੋਂ ਤੁਸੀਂ ਭੱਜ ਨੱਠ ਦਿਖਾ ਰਹੇ ਸੀ। ਜੀ ਸਹੀ ਹੈ। ਜਦੇ ਇਹ ਹੁਕਮ ਆ ਗਏ ਸੀ ਕਿ ਆਉਂਦੇ ਦਿਨਾਂ 'ਚ ਭਾਖੜਾ ਡੈਮ ਦਾ ਕਬਜ਼ਾ ਕੇਂਦਰੀ ਸੁਰੱਖਿਆ ਦਸਤੇ ਲੈਣਗੇ, CISF ਦੀਆਂ ਟੀਮਾਂ ਲੈਣਗੀਆਂ। ਅਮਿਤ ਸ਼ਾਹ ਜੀ ਦਾ ਬਕਾਇਦਾ ਉਹਨਾਂ ਦੇ ਵਿਭਾਗ ਦਾ ਹੁਕਮ ਆ ਗਿਆ ਸੀ ਜੀ। ਉਸ ਤੋਂ ਬਾਅਦ ਤੁਸੀਂ ਇਜਲਾਸ ਦੇ ਵਿੱਚ ਮਤਾ ਲਿਆਂਦਾ, ਪੰਜਾਬ ਵਿਧਾਨ ਸਭਾ ਦੇ ਇਜਲਾਸ ਦੇ ਦੌਰਾਨ ਮਤਾ ਸਰਬਸੰਮਤੀ ਨਾਲ ਪਾਸ ਹੋਇਆ, ਪਰ ਬਿੱਲ ਕਿਉਂ ਨਹੀਂ ਲਿਆਂਦਾ? ਕੀ ਮਜਬੂਰੀ ਪਾਸ ਕੀਤਾ? ਤੁਸੀਂ ਡੈਮ ਸੇਫਟੀ ਐਕਟ ਨੂੰ ਖਤਮ ਕਰਕੇ ਇਹ ਕਿਉਂ ਨਹੀਂ ਕਿਹਾ ਵੀ ਡੈਮ ਸੇਫਟੀ ਕੇਂਦਰ ਤੋਂ ਹੋ ਗਿਆ, ਡੈਮਾਂ ਦਾ ਕੰਟਰੋਲ ਕਰਨ ਵਾਲਾ ਇਹ ਸੂਬੇ ਦਾ ਅਧਿਕਾਰ ਹੈ। ਜੀ ਜੀ, ਤੁਸੀਂ ਹਿਮਾਚਲ ਨੂੰ ਕਿਉਂ ਨਹੀਂ ਪੁੱਛਿਆ ਕਿ ਭਾਈ ਆ ਜਾ, ਆਪਣੇ ਡੈਮਾਂ ਤੇ ਕਬਜ਼ਾ ਹੋ ਰਿਹਾ ਜੀ? ਤੁਸੀਂ ਹਰਿਆਣਾ ਨੂੰ ਕਿਉਂ ਨਹੀਂ ਕਿਹਾ ਕਿ ਵੰਡ ਆਪਣੇ ਹਿਸਾਬ ਨਾਲ ਤੈਅ ਹੋਈ ਆ ਜਾ ਭਾਈ? ਇਹਨਾਂ ਤਿੰਨਾਂ ਹੀ ਸੂਬਿਆਂ ਨੂੰ ਪੁੱਛ ਕੇ ਤਾਂ ਦੇਖਦੇ। ਜਿਹੜਾ ਨਾ ਕਰਦਾ ਲੋਕ ਆਪ ਫੈਸਲਾ ਕਰ ਲੈਂਦੇ ਕਿਹੜਾ ਕੇਂਦਰ ਦੀ ਝੋਲੀ ਹੈ, ਕਿਹੜਾ ਸੂਬਿਆਂ ਦੀ ਝੋਲੀ ਹੈ। ਸਹੀ ਸਹੀ, ਪਰ ਤੁਸੀਂ ਨਹੀਂ ਪੁੱਛ ਕੇ ਤੁਸੀਂ ਮਤਾ ਪਾਸ ਕੀਤਾ। ਮਤਾ ਪਾਸ ਕਰਨਾ ਇੱਕ ਭਾਵਨਾ ਦਾ ਪ੍ਰਗਟਾਵਾ ਕਰਨ ਤੋਂ ਵੱਧ ਕੁਝ ਨਹੀਂ ਹੁੰਦਾ। ਤੁਸੀਂ ਬਿੱਲ ਪਾਸ ਕਰਦੇ, ਬਿੱਲ ਰਾਜਪਾਲ ਕੋਲ ਪਿਆ ਰਹਿੰਦਾ, ਰਾਸ਼ਟਰਪਤੀ ਕੋਲ ਪਿਆ ਰਹਿੰਦਾ, ਤੁਸੀਂ ਕਹਿਣ ਜੋਗੇ ਹੁੰਦੇ ਕਿ ਅਸੀਂ ਤਾਂ ਕਾਨੂੰਨ ਬਣਾਉਣ ਜਾ ਰਹੇ ਹਾਂ, ਕੇਂਦਰ ਰੋਕਦਾ ਹੈ। ਹੁਣ ਤੁਸੀਂ ਕੀ ਬਲੇਮ ਕਰੋਗੇ ਕੇਂਦਰ ਨੂੰ? ਤੁਸੀਂ ਤਾਂ ਮਤਾ ਪਾਸ ਕੀਤਾ। ਫਿਰ ਕੇਂਦਰੀ ਟੀਮਾਂ ਨੰਗਲ ਆਉਂਦੀਆਂ ਜੀ, ਉਹ ਆਪਣੇ CISF ਦੇ ਜਿਹੜੇ ਮੁਲਾਜ਼ਮ ਉਹਨਾਂ ਨੇ ਭੇਜਣੇ ਨੇ, ਜਵਾਨ ਭੇਜਣੇ ਨੇ, ਉਹਨਾਂ ਦੇ ਲਈ ਟਿਕਾਣੇ ਲੱਭਦੇ ਨੇ। ਨੰਗਲ ਟਾਊਨਸ਼ਿਪ ਦੇ ਵਿੱਚ ਪੁਰਾਣੇ ਬਣੇ ਕੁਆਟਰ ਨੇ ਜਿਹੜੇ ਮਤਲਬ ਕਿ ਖਾਲੀ ਹਾਲਤ 'ਚ ਨੇ, ਨੰਗਲ ਲਗਭਗ ਖਾਲੀ ਹੁੰਦਾ ਜਾ ਰਿਹਾ ਉਸ ਸਥਿਤੀ ਦੇ ਵਿੱਚ, ਹੈ ਨਾ। ਉਹ ਖਾਲੀ ਕੁਆਟਰਾਂ ਦੀ ਉਹ ਨਿਸ਼ਾਨਦੇਹੀ ਕਰਦੇ ਨੇ ਤੇ ਉਹ ਕਹਿੰਦੇ ਵੀ ਇਹ ਤਾਂ ਜ਼ਿਆਦਾ ਰਹਿਣ ਲਾਇਕ ਨਹੀਂ। ਕਹਿੰਦੇ ਨਹੀਂ ਜੀ, ਮੁਰੰਮਤ ਕਰਕੇ ਕੰਮ ਸਾਰ ਲੈਂਦੇ। ਠੀਕ ਹੈ, ਮੁਰੰਮਤ ਕਰਕੇ ਕੰਮ ਸਾਰ ਲਿਆ, ਪਰ ਉਹ ਪ੍ਰੋਪਰ ਮੁਰੰਮਤ ਕਰਕੇ ਰਹਿਣ ਲਾਇਕ ਵਧੀਆ ਬਣ ਸਕਦੇ ਨੇ ਜੀ। ਇੰਨਾ ਵੀ ਇਹ ਨਹੀਂਗਾ ਕਿ ਉਹਦੀ ਮੁਰੰਮਤ ਨਾ ਹੋ ਸਕੇ, ਕਿ ਬੰਦਿਆਂ ਦੇ ਰਹਿਣ ਲਾਇਕ ਨਾ ਹੋ ਸਕਣ, ਸਾਰਾ ਹੋ ਸਕਦਾ। ਪਰ ਇਹਨਾਂ ਨੇ ਮੁੱਢਲੀ ਜੀ ਮੁਰੰਮਤ ਕਰਕੇ ਉਹ ਫਿਲਹਾਲ ਰਹਿਣ ਜੋ ਕਿ ਕਰ ਲਏ। 200 ਮੁਲਾਜ਼ਮ ਪਹੁੰਚ ਗਿਆ 2 ਦਿਨ ਦਾ, ਉਹ ਉੱਥੇ ਕਮਿਊਨਿਟੀ ਹਾਲਾਂ ਦੇ ਵਿੱਚ ਹੋਰ ਉੱਥੇ ਪ੍ਰਬੰਧਾਂ 'ਚ ਉੱਥੇ ਰਹਿ ਰਿਹਾ ਟੈਂਪਰੇਰੀ ਜਗ੍ਹਾਵਾਂ ਤੇ ਇਹ ਅੱਜ ਜਾਂ ਕੱਲ ਸ਼ਾਇਦ ਉਹ ਸ਼ਿਫਟ ਕਰਤੇ ਹੋਣ ਜਾਂ ਅੱਜ ਸ਼ਿਫਟ ਕਰ ਦੇਣਗੇ ਉਹਨਾਂ ਨੂੰ। ਉੱਥੇ 90 ਕੁਆਟਰ ਉਹਨਾਂ ਲਈ ਉਹ ਤੈਅ ਕੀਤੇ ਨੇ ਤੇ ਜੇ 200 ਮੁਲਾਜ਼ਮ ਤੇ ਇੱਕ ਕੁਆਟਰ 2 ਰਹਿੰਦੇ ਤਾਂ 180 ਤਾਂ ਸਿੱਧੇ ਇਹਨਾਂ ਚਾਹੁੰਦੇ ਨੇ। ਤੇ ਹੋ ਸਕਦਾ ਬਾਕੀ ਕੋਈ ਮਾੜੇ ਮੋਟੇ ਅਫਸਰ ਹੋਣ, ਉਹਨਾਂ ਲਈ ਕੋਈ ਵਧੀਆ ਥਾਂ ਲੱਭੀ ਹੋਵੇ ਕੁਝ ਜੀ ਜੀ। ਪਰ ਇਹ ਸਾਰੀ ਕਵਾਇਤ ਜਦੋਂ ਨੰਗਲ ਟੀਮਾਂ ਆਉਂਦੀਆਂ ਸੀ, ਉਹਨਾਂ ਦੀਆਂ ਕੁਆਟਰ ਫਾਈਨਲ ਕਰਨ, ਮੁਰੰਮਤ ਦੇ ਹੁਕਮ ਦੇਣ, ਮੁਰੰਮਤ ਤੋਂ ਬਾਅਦ ਚੈੱਕ ਕਰਨ। ਤੁਹਾਡੀ ਗੱਡੀ ਕਿਉਂ ਨਹੀਂ ਗਈ ਕਦੇ ਨੰਗਲ? ਉਹਨਾਂ ਨੂੰ ਪੁੱਛਣਗੇ ਵੀ ਤੁਸੀਂ ਕੀ ਕਰਨ ਆਈ ਜਾਂਦੇ ਹੋ? ਸਾਡੀ ਪੁਲਿਸ ਲੱਗੀ ਆ, ਆਪੇ ਕਰ ਲੂਗੀ ਸੁਰੱਖਿਆ। ਸਹੀ ਹੈ। ਜੇ ਦਿੱਲੀ ਜਾ ਕੇ ਡਰ ਲੱਗਦਾ ਸੀ ਪੁੱਛਣ ਦੋ ਤਾਂ ਉੱਥੇ ਜਾ ਕੇ ਪੁੱਛ ਲੈਂਦੇ ਕਿ ਭਾਈ ਤੁਸੀਂ ਕਿਉਂ ਤੁਰੇ ਹੋ? ਤੁਸੀਂ ਨਹੀਂ ਪੁੱਛਿਆ, ਤੁਹਾਡੀ ਸਹਿਮਤੀ ਸੀ, ਤੁਸੀਂ ਰਾਹ ਦੇ ਰਹੇ ਸੀ ਉਹਨਾਂ ਨੂੰ ਕਿ ਆ ਜਾਓ। ਹੁਣ 200 ਮੁਲਾਜ਼ਮ ਆਇਆ ਨੂੰ 2 ਦਿਨ ਹੋ ਲਏ। ਸਹੀ ਹੈ, ਹਜੇ ਵੀ ਨਹੀਂ ਗਏ। ਤੁਹਾਡਾ ਕੋਈ ਬੋਲ, ਕੋਈ ਮੂੰਹ ਖੁੱਲਿਆ ਨਹੀਂ। ਭਾਈ ਸਾਹਿਬ, ਜਿਹੜੇ ਫੱਟੇ ਰੋਕਣ ਲਈ ਤੁਸੀਂ ਰੋਜ਼ ਭੱਜ ਰਹੇ ਸੀ, ਉਹ ਤਾਂ 10 ਮਹੀਨਿਆਂ ਨੂੰ ਫੇਰ ਆਇਆ ਖੜਾ ਮਸਲਾ।
ਫਿਰ ਅਗਲੀ ਵਾਰ ਅਗਲੇ ਤੁਹਾਨੂੰ ਨੇੜੇ ਫਟਕਣ ਦੇਣਗੇ? ਸਹੀ। ਫਿਰ ਕਿੱਥੋਂ ਲਿਆਓਗੇ ਪਾਣੀਆਂ ਦੇ ਰਾਖੇ ਵਾਲਾ ਡਰਾਮਾ? ਹੁਣ ਤਾਂ ਤੁਸੀਂ ਕਹਿੰਦੇ ਸੀਗਾ BBMP ਵਾਲਾ ਜੀ, ਅਸੀਂ ਚੀਫ ਰੋਕ ਲਿਆ ਜੀ ਅੰਦਰ ਜੀ, ਆ ਉਹਦਾ ਪ੍ਰਧਾਨ ਅਸੀਂ ਘੇਰ ਲਿਆ ਜੀ। ਫਿਰ ਅਗਲੀ ਵਾਰ ਤੁਸੀਂ ਜਾ ਕੇ ਦੇਖਿਓ ਤੁਹਾਨੂੰ ਘੇਰਨਗੇ। ਸਹੀ ਹੈ। ਫਿਰ ਕਰਿਓ। ਹੁਣ ਜਦੋਂ ਆ ਰਹੇ ਤੁਸੀਂ ਕਿਉਂ ਨਹੀਂ ਕਾਰਵਾਈ ਕੀਤੀ ਕੋਈ? ਤੁਸੀਂ ਕੇਂਦਰ ਦਾ ਰਾਬਤਾ ਕਿਉਂ ਨਹੀਂ ਕੀਤਾ ਕਿ ਅਸੀਂ ਦਮ ਰੱਖਦੇ ਹਾਂ, ਸਾਡੇ ਕੋਲ ਸੁਰੱਖਿਆ ਜੋਗਾ ਦਮ ਹੈਗਾ ਔਰ ਇਹ ਡੈਮ ਸਾਡੇ ਨੇ? ਤੁਸੀਂ ਤੁਰੰਤ ਕਿਉਂ ਨਹੀਂ ਬੁਲਾਉਂਦੇ ਇਜਲਾਸ ਜੀ? ਸੋ ਕਿੱਥੇ ਹੋ ਤੁਸੀਂ ਜਨਾਬ? ਤਾਮਿਲਨਾਡੂ ਗਏ, ਇਟਲੀ ਡੋਸਾ ਖਾਧਾ, ਉਹਨਾਂ ਦੀ ਮਹਿਮਾਨਨਾਜ਼ੀ ਦੀ ਤਾਰੀਫ ਕੀਤੀ, ਤੁਸੀਂ ਉੱਥੇ ਬਿਆਨ ਕਿਉਂ ਨਹੀਂ ਦਿੱਤਾ ਕਿ ਤਾਮਿਲਨਾਡੂ ਦੇ ਚੀਫ ਜਿਹੜਾ ਮੁੱਖ ਮੰਤਰੀ ਆ ਉਹਨੂੰ ਸਟਾਲਿਨ ਨੇ ਉਹਨਾਂ ਨੂੰ ਕਿਉਂ ਨਹੀਂ ਕਿਹਾ ਕਿ ਬਈ ਤੁਸੀਂ ਜਿਵੇਂ ਖੁਦ ਮੁਖਤਿਆਰੀ ਲਈ ਲੜ ਰਹੇ ਹੋ ਸੂਬਿਆਂ ਦੀ, ਅਸੀਂ ਵੀ ਉਹਦੇ ਨਾਲ ਜੂਝ ਰਹੇ, ਆਓ ਮਿਲ ਕੇ ਲੜੀਏ? ਤੁਸੀਂ ਉਹਨਾਂ ਦੇ ਸਟੇਜ ਤੋਂ ਕਿਤੋਂ ਵੀ ਗੱਲ ਕੀਤੀ ਕਿ ਤੁਹਾਡੀ ਜੋ ਭਾਸ਼ਾ ਨੂੰ ਲੈ ਕੇ ਪਹਿਰੇਦਾਰੀ ਆ, ਹੈਨਾ, ਜੋ ਆਪਣੇ ਖਿੱਤੇ ਨੂੰ ਲੈ ਕੇ ਆ, ਜੋ ਆਪਣੀ ਬੋਲੀ ਨੂੰ ਲੈ ਕੇ ਆ, ਜੋ ਆਪਣੇ ਸੂਬੇ ਦੇ ਹੱਕ ਹੁਕਮਾਂ ਨੂੰ ਲੈ ਕੇ ਆ, ਤੁਸੀਂ ਉੱਥੇ ਕਿਤੇ ਕੋਈ ਬੋਲ ਸਾਂਝਾ ਕੀਤਾ ਕਿ ਆਪਾਂ ਇਹ ਲੜਾਈ ਲੜਾਂਗੇ? ਨਹੀਂ, ਕਿਉਂਕਿ ਤੁਸੀਂ ਜੇ ਉੱਥੇ ਬੋਲਦੇ ਉਹ ਨੈਸ਼ਨਲ ਖਬਰ ਬਣਦੀ। ਤੁਸੀਂ ਨਹੀਂ ਚਾਹੁੰਦੇ ਤੁਹਾਡੀ ਖਬਰ ਦਾ ਸਰਲੇਖ ਮੋਦੀ ਅਮਿਤ ਸ਼ਾਹ ਦੇ ਮੇਜ਼ ਤੇ ਜਾਵੇ, ਤੁਸੀਂ ਨਹੀਂ ਬੋਲਦੇ ਜੀ ਜੀ। ਤੁਸੀਂ ਹੁਣ 200 ਉਹਨਾਂ ਦੇ ਆਏ ਹੋਏ ਮੁਲਾਜ਼ਮਾਂ ਤੇ ਵੀ ਨਹੀਂ ਬੋਲਦੇ। ਹੋਰ ਛੱਡੋ, ਜਿਹੜੇ ਅਧਿਕਾਰੀਆਂ ਨੂੰ ਉਹ ਕੁਆਟਰ ਪਸੰਦ ਨਹੀਂ ਆ ਰਹੇ, ਉਹਨਾਂ ਅਧਿਕਾਰੀਆਂ ਨੇ ਜਿੱਥੇ ਭਾਖੜਾ ਡੈਮ ਹੈ, ਜਿਹੜਾ ਭਾਖੜਾ ਪਿੰਡ ਹੈ, ਉੱਥੇ ਜਾ ਕੇ ਨਿਸ਼ਾਨਦੇਹੀ ਕੀਤੀ ਹੈ ਜ਼ਮੀਨ ਦੀ। ਠੀਕ ਹੈ, ਨਵੇਂ ਫਲੈਟ ਪੰਜਾਬ ਤੇ ਹਿਮਾਚਲ ਦੀ ਹੱਦ ਤੇ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਹੈ ਕਿ ਨਵੀਂ ਕਲੋਨੀ ਬਣਾਵਾਂਗੇ ਇੱਥੇ ਇਹਨਾਂ ਦੀ। ਮਤਲਬ ਪੱਕਾ ਕੰਮ ਹੀ ਹੋ ਜਾਊਗਾ। ਪਾਣੀਆਂ ਦੇ ਰੱਖਿਓ, ਜਾਗੋ ਜੀ। ਇਹ ਸਿਆਸੀ ਡਰਾਮੇ ਘਾਟ ਦੀ ਹਾਂਡੀ ਬਾਰ-ਬਾਰ ਨਹੀਂ ਚੜਨੀ। ਤੁਸੀਂ ਦਿੱਲੀ ਦੀ ਝੋਲੀ ਪੈ ਚੁੱਕੇ ਹੋ। ਨਾ ਉਹ ਬੜੇ ਟਾਇਰਾਂ ਵਾਲਾ ਪ੍ਰਤਾਪ ਬਾਜਵਾ ਇੱਧਰ ਨੂੰ ਆਵੇ ਕਿ ਨੰਗਲੇ ਆ ਜਾਵੇ, ਉਹ ਆ ਕੇ ਰੌਲਾ ਪਾ ਲਵੇ। ਨਾ ਕਾਂਗਰਸ ਲੱਭੇ, ਨਾ ਸੁਖਬੀਰ ਬਾਦਲ ਨੂੰ ਤਰਨਤਾਰਨ ਦੀ ਜਿਮਨੀ ਚੋਣ ਦੀ ਜ਼ਿਆਦਾ ਪਈ ਆ, ਉੱਥੇ ਰੈਲੀਆਂ ਕਰਦੇ ਫਿਰਦੇ ਨੇ, ਆ ਜਾਓ। ਪਾਪਾ ਜੀ ਨੇ ਸਾਰਾ ਕੁਝ ਕੀਤਾ, ਬਾਦਲ ਸਾਹਿਬ ਨੇ ਸਾਰਾ ਕੁਝ ਕੀਤਾ, ਤੁਸੀਂ ਕਰ ਲਓ ਨਾ ਕੇ। ਸੋ ਨਾ ਕਾਂਗਰਸ, ਨਾ ਇਹ ਲੱਭਣ ਮਤਲਬ ਕਿ ਆਮ ਆਦਮੀ ਪਾਰਟੀ ਵਾਲੇ, ਸਰਕਾਰ ਵਾਲੇ, ਨਾ ਅਕਾਲੀ, ਤੇ ਜਿਹੜੇ ਕੈਂਪ ਲਾ ਕੇ ਕਹਿੰਦੇ ਸੀ ਅਸੀਂ ਪੰਜਾਬ ਬਚਾਉਣਾ ਮੋਦੀ ਦੀਆਂ ਸਕੀਮਾਂ, ਤੇ ਕਿੱਥੇ ਆ BJP? ਹੜਾਂ 'ਚ ਦਿਖਾ ਦਿਓ ਮੈਨੂੰ ਕਿਤੇ ਦਿਖਦੀ ਹੋਵੇ। ਜੀ ਜੀ। ਹੁਣ ਲਾ ਲੈਂਦੇ ਹੜਾਂ 'ਚ ਕੈਂਪ, ਹੁਣ ਮੋਦੀ ਦੀਆਂ ਸਕੀਮਾਂ ਰਾਹੀਂ ਬਚਾ ਲੈਂਦੇ ਪੰਜਾਬ ਨੂੰ। ਹੁਣ ਨਹੀਂ ਆਇਆ ਕੋਈ ਪਜਾਮਾ ਮੋਢੇ ਤੇ ਟੰਗ ਕੇ ਕਿਹਾ ਮੈਂ ਜਾਣਾ ਪਾਣੀ 'ਚ, ਲੋਕਾਂ ਨੂੰ ਮੈਂ ਕੱਢ ਕੇ ਲਿਆਉਣਾ। ਜੀ ਜੀ, ਸਹੀ ਹੈ, ਬਿਲਕੁਲ। ਤੋ ਇਸ ਤੇ ਕੋਈ ਕਿਸੇ ਨੂੰ ਪੰਜਾਬ ਤੋਂ ਲੱਗਾ ਦੇਗਾ ਨਹੀਂ, ਕਿਸੇ ਨੂੰ ਪੰਜਾਬ ਤੋਂ ਫਿਕਰ ਨਹੀਂ, ਸਿਰਫ ਤੇ ਸਿਰਫ ਸਿਆਸੀ ਰੋਟੀਆਂ ਸੇਕਦੇ ਨੇ। ਇਹ ਅਫਸੋਸਜਨਕ ਵਰਤਾਰਾ ਹੈ ਕਿ ਇਸ ਮੌਕੇ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਜਿੰਨਾ ਸਟੱਫ ਮਿਲਿਆ ਸਭ ਤੋਂ ਘਟੀਆ ਸਟੱਫ ਹੈ। ਜੀ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ ਮਹਾਨ ਕੋਸ਼ ਦੀ, ਕਹਿੰਦੇ ਇਹਦੀਆਂ ਕਾਪੀਆਂ ਜਿਹੜੀਆਂ ਜਲ ਭੇਂਟ ਕਰਨ ਦਾ ਵਿਵਾਦ ਹੈ ਜਾਂ ਕੋਈ ਅਸਲ ਵਿਵਾਦ ਇਹਦੇ ਪਿੱਛੇ ਕੋਈ ਹੋਰ ਹੈ ਜੀ? ਬਿਲਕੁਲ, ਇਹ 2 ਦਿਨ ਪਹਿਲਾਂ ਦੀ ਘਟਨਾ ਹੈ ਜਿਹੜੀ ਵੱਡੀ ਹੋਈ। ਅਸਲ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਵਾਲਾ ਜਿਹੜਾ ਮਹਾਨ ਕੋਸ਼ ਹੈ, ਹਾਂਜੀ, ਉਸ ਨੂੰ ਕਿਉਂਕਿ ਸਮੇਂ ਦੇ ਬਹਿਣ ਨਾਲ ਉਹਦੇ ਵਿੱਚ ਬਹੁਤ ਕੁਝ ਵਾਧਾ ਘਾਟਾ ਹੋਣਾ, ਖਾਸ ਕਰਕੇ ਨਵੇਂ ਸ਼ਬਦ, ਨਵੀਆਂ ਬੋਲੀਆਂ, ਨਵੇਂ ਅੱਖਰ। ਕਿਉਂਕਿ ਪਾਤਰ ਸਾਹਿਬ ਅਕਸਰ ਕਹਿੰਦੇ ਹੁੰਦੇ ਸੀ, ਸੁਰਜੀਤ ਪਾਤਰ ਜੀ ਹੋਰੀ, ਕਿ ਭਾਸ਼ਾ ਇੱਕ ਵਹਿੰਦਾ ਦਰਿਆ, ਤੇ ਉਸ ਵਹਿੰਦੇ ਦਰਿਆ ਨੇ ਕਿਨਾਰੇ ਤੋਂ ਬਹੁਤ ਕੁਝ ਲੈਣਾ ਹੁੰਦਾ, ਬਹੁਤ ਕੁਝ ਕਿਨਾਰਿਆਂ ਤੇ ਛੱਡ ਜਾਣਾ। ਸੋ ਸਮੇਂ ਦੇ ਬਹਿਣ ਨਾਲ ਤੁਹਾਡੇ ਵਿੱਚ ਨਵੇਂ ਸ਼ਬਦ, ਨਵੇਂ ਅੱਖਰ, ਨਵੀਆਂ ਸਤਰਾਂ, ਨਵੇਂ ਭਾਵ, ਹੈ ਨਾ, ਨਵੇਂ ਉਹਦੇ ਭਾਵ ਅਰਥ, ਬਹੁਤ ਕੁਝ ਸ਼ਾਮਲ ਹੋਣਾ ਹੁੰਦਾ। ਸੋ ਉਸ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇੱਕ ਟਾਸਕ ਮਿਲਿਆ। ਠੀਕ ਹੈ ਜੀ। ਜੇ ਮੈਂ ਇਹ ਗੁਣੀ ਗਿਆਨੀਆਂ ਦੀ ਭਾਸ਼ਾ 'ਚ ਕਹਾਂ ਤਾਂ ਇੱਕ ਪ੍ਰੋਜੈਕਟ ਮਿਲਿਆ ਇਹਨਾਂ ਨੂੰ, ਹੈ ਨਾ। ਉਹ ਪ੍ਰੋਜੈਕਟ ਮਿਲਿਆ ਕਿ ਮਹਾਨ ਕੋਸ਼ ਨੂੰ ਨਵੇਂ ਸਿਰੇ ਤੋਂ ਉਹਦੇ ਵਿੱਚ ਨਵੀਆਂ ਚੀਜ਼ਾਂ ਜੋ ਸ਼ਾਮਲ ਹੋ ਸਕਦੀਆਂ ਸ਼ਾਮਲ ਕਰਕੇ ਉਸ ਨੂੰ ਦਰੁਸਤ ਕਰਕੇ ਨਵੇਂ ਰੂਪ 'ਚ ਪ੍ਰਕਾਸ਼ਿਤ ਕੀਤਾ ਜਾਏ। ਜੀ। ਹੁਣ ਇਹ ਪ੍ਰੋਜੈਕਟ ਉਹੀ ਤਾਂ ਹੋਣਾ ਨਹੀਂ ਕਿ ਜੀ ਆਹ ਮਹਾਨ ਕੋਸ਼ ਪੁਰਾਣਾ ਪਿਆ, ਇਹਦੇ ਵਿੱਚ ਆਹ 4 ਪੇਜ ਸ਼ਾਮਲ ਕਰ ਦਿਓ। ਕਰੋੜਾਂ ਦਾ ਪ੍ਰੋਜੈਕਟ, ਸਹੀ ਹੈ। ਇਹਦੀ ਤਿਆਰ ਕਰਨ ਦੀ ਜ਼ਿੰਮੇਵਾਰੀ ਉਸ ਯੂਨੀਵਰਸਿਟੀ ਨੂੰ ਮਿਲਦੀ ਹੈ ਜਿਹੜੀ ਨਾਂ ਤੋਂ ਹੀ ਸਪਸ਼ਟ ਹੈ ਕਿ ਬੋਲੀ ਆਧਾਰਿਤ ਹੈ, ਭਾਸ਼ਾ ਆਧਾਰਿਤ ਯੂਨੀਵਰਸਿਟੀ ਹੈ। ਬਿਲਕੁਲ, ਪੰਜਾਬੀ ਪਟਿਆਲਾ। ਤੇ ਇਹਦਾ ਮਤਲਬ ਤੁਹਾਨੂੰ ਤੁਹਾਡੇ
ਨਾਮ ਦੇ ਹਾਣ ਦਾ ਕੰਮ ਮਿਲਿਆ ਸੀ, ਉਸ ਨੂੰ ਹੋਰ ਸਾਰਥਕ ਕਰਨ ਦਾ ਮੌਕਾ ਸੀ ਤੁਹਾਡੇ ਕੋਲ। ਸੋ ਉਹ ਕਾਪੀਆਂ ਛਪ ਗਈਆਂ ਜੀ, ਤਿਆਰ ਹੋ ਗਈਆਂ। ਹੁਣ ਉਹ ਕਿੰਨੀ ਵਿਧਾ ਚੋਂ ਲੰਘੀਆਂ ਹੋਣਗੀਆਂ, ਉਹਦੀ ਪੁਰਾਣੇ ਮਹਾਨ ਕੋਸ਼ ਦੇ ਵਿੱਚ ਕੀ ਕੀ ਹੈਗਾ, ਕਿਹੜੇ ਅੱਖਰਾਂ ਦੇ ਨਵੇਂ ਅਰਥ ਬਣ ਗਏ, ਕਿਹੜੇ ਨਵੇਂ ਭਾਵ ਬਣ ਗਏ, ਕੀ ਨਵਾਂ ਸ਼ਾਮਲ ਕਰ ਲਿਆ ਜਾਵੇ, ਹੈ ਨਾ, ਉਸ ਨੂੰ ਕਿਸ ਥਾਂ ਤੇ ਰੱਖਿਆ ਜਾਵੇ। ਫਿਰ ਉਸ ਤੋਂ ਬਾਅਦ ਉਹਦੀ ਟਾਈਪ ਦਾ ਕੰਮ, ਫਿਰ ਉਹਦੀ ਸੁਧਾਈ ਦਾ ਕੰਮ, ਫਿਰ ਅੱਖਰ ਜੋੜ, ਸ਼ਬਦ ਜੋੜ, ਵਿਆਕਰਨ, ਉਹਦੀਆਂ ਗਲਤੀਆਂ ਨੂੰ ਠੀਕ ਕਰਨ ਦਾ ਕੰਮ, ਫਿਰ ਉਹਨੂੰ ਪ੍ਰਿੰਟਿੰਗ ਰੂਪ ਚ ਲਿਜਾਣ ਦਾ, ਫਿਰ ਉਹਨੂੰ ਕਿਤਾਬਚੇ ਰੂਪ ਚ ਬਣਾਉਣ ਦਾ, ਤੇ ਫਿਰ ਉਹ ਪ੍ਰਕਾਸ਼ਿਤ ਹੋ ਕੇ ਪੂਰੀ ਤਰ੍ਹਾਂ ਸਾਹਮਣੇ ਆਇਆ ਹੋਣਾ। ਇਹ ਲੰਬਾ ਪ੍ਰੋਸੈਸ ਹੈ ਜੀ ਜੀ। ਇਸ ਪ੍ਰੋਸੈਸ ਨੂੰ ਸਾਲਾਂ ਬੱਧੀ ਲੱਗਿਆ ਸਮਾਂ, ਛਪ ਕੇ ਆ ਗਿਆ ਜੀ। ਤੇ ਸਪੀਕਰ ਸਾਹਿਬ ਦੀ ਅਗਵਾਈ ਚ ਇੱਕ ਟੀਮ ਬਣ ਗਈ, ਚੰਡੀਗੜ੍ਹ ਜੀ ਮੀਟਿੰਗ ਹੁੰਦੀ ਹੈ ਤੇ ਉਹਦੀ ਦੇਖ ਰੇਖ ਲਈ ਕਾਪੀਆਂ ਸੌਂਪੀਆਂ ਜਾਂਦੀਆਂ। ਤੇ ਜਦੋਂ ਅਗਲੀ ਮੀਟਿੰਗ ਚ ਆ ਕੇ ਬੈਠਦੇ ਆ ਜੀ, ਕਹਿੰਦੇ ਜੀ ਕਿੰਨੀਆਂ ਕਾਪੀਆਂ ਛਪਾਈਆਂ? ਕਹਿੰਦੇ ਜੀ 15,000 ਛਪਾਈਆਂ ਅਜੇ ਪਹਿਲੇ ਪੜਾਅ ਚ। ਕਹਿੰਦੇ ਜੀ ਇੱਕ ਮਹਾਨ ਕੋਸ਼ ਦੀ ਇੱਕ ਕਾਪੀ ਦੇ ਵਿੱਚ 35,000 ਗਲਤੀਆਂ। ਉਹ ਅੱਛਾ। ਤੇ ਹਿਸਾਬ ਲਾ ਲਓ ਅਸੀਂ ਕਿੰਨਾ ਪੈਸਾ ਡੋਬ ਲਿਆ। ਕਹਿੰਦੇ ਚਲੋ ਜੀ ਇਹਨੂੰ ਦਰੁਸਤ ਕਰਨ ਦੀ ਕਵਾਇਦ ਸ਼ੁਰੂ ਕਰੋ। ਦਰੁਸਤ ਕਰਕੇ ਅਗਲੀ ਮੀਟਿੰਗ 'ਚ ਪਤਾ ਲੱਗਿਆ ਕਿ ਪਹਿਲਾਂ ਨਾਲੋਂ ਗਲਤੀਆਂ ਵਧਾ ਲਈਆਂ। ਮਤਲਬ ਇਹਦੇ ਵਿੱਚ ਗੁਰਬਾਣੀ ਸ਼ਾਮਲ ਹੈ ਨਾ, ਇਹਦੇ ਵਿੱਚ ਮੂਲ ਮੰਤਰ ਦਾ ਅਰਥ ਭਾਵ ਅਰਥ ਸ਼ਾਮਲ ਹੈ, ਇਹਦੇ ਵਿੱਚ ਰਮਾਇਣ ਦੀਆਂ ਚਪਾਈਆਂ ਸ਼ਾਮਲ ਨੇ, ਇਹਦੇ ਵਿੱਚ ਗੀਤਾ ਦੇ ਸ਼ਲੋਕ ਸ਼ਾਮਲ ਨੇ, ਕੁਰਾਨ ਦੀਆਂ ਆਇਤ ਸ਼ਾਮਲ ਨੇ। ਸੋ ਉਹ ਸਾਰਾ ਕੁਝ ਜਿਹਦੇ ਵਿੱਚ ਸ਼ਾਮਲ ਸੀ। ਚਲੋ ਕਿਉਂਕਿ ਇਸ ਨੂੰ ਲੈ ਕੇ ਫਿਰ ਇਹ ਵਿਵਾਦ ਉੱਠਿਆ ਕਿ ਜਦੋਂ ਇਹਨੂੰ ਇਹ ਫੈਸਲਾ ਕੀਤਾ ਕਮੇਟੀ ਨੇ ਕਿ ਇਹ ਕਾਪੀਆਂ ਜਨਤਕ ਨਾ ਕੀਤੀਆਂ ਜਾਣ, ਇਹ ਰਿਕਾਰਡ 'ਚ ਰੱਖੀਆਂ ਜਾਣ, ਇਹਨਾਂ ਨੂੰ ਇੱਕ ਵਿਧੀ ਵਿਧਾਨ ਰਾਹੀਂ ਨਸ਼ਟ ਕੀਤਾ ਜਾਵੇ, ਔਰ ਉਹ ਵਿਧੀ ਵਿਧਾਨ ਸਪੀਕਰ ਸਾਹਿਬ ਦੀ ਅਗਵਾਈ 'ਚ ਹੋਵੇ। ਠੀਕ ਹੈ। ਤੇ ਇਹਨੂੰ ਨਸ਼ਟ ਕਰਨ ਦਾ ਫੈਸਲਾ ਹੋ ਗਿਆ। ਅਚਾਨਕ ਪਤਾ ਲੱਗਦਾ ਜੀ ਕਿ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਯੂਨੀਵਰਸਿਟੀ ਦੇ ਅੰਦਰ ਇੱਕ ਬੜਾ ਸਾਰਾ ਟੋਆ ਪੱਟਦੀ ਹੈ। ਉਹ ਚ ਲਿਆ ਕੇ ਦੀਆਂ ਕਾਪੀਆਂ ਸਿੱਟਣੀਆਂ ਸ਼ੁਰੂ ਕਰ ਦਿੰਦੀ ਆ, ਵਿਦਿਆਰਥੀਆਂ ਦੀ ਨਿਗਾਹ ਪੈਂਦੀ ਆ ਤੇ ਉਹਦੇ ਤੇ ਵਿਵਾਦ ਖੜਾ ਹੁੰਦਾ ਹੈ ਕਿ ਇਹਦੇ ਵਿੱਚ ਧਾਰਮਿਕ ਸ਼ਬਦ ਸ਼ਾਮਲ ਨੇ, ਹੈ ਨਾ। ਚਲੋ ਆਪਾਂ ਇਹ ਵੀ ਮੰਨ ਲਈਏ ਕਿ ਇਹ ਧਾਰਮਿਕ ਗ੍ਰੰਥ ਨਹੀਂ ਹੈ, ਆਪਾਂ ਇੱਕ ਸਮੇਂ ਲਈ ਵੀ ਮੰਨ ਲਈਏ ਜੇ ਆਪਾਂ ਇਹਨੂੰ ਧਾਰਮਿਕ ਵਿਧਾ ਰਾਹੀਂ ਨਾ ਵੀ ਦੇਖੀਏ ਤਾਂ ਵੀ ਇਹ ਉਹ ਧਰਤੀ ਹੈ ਜਿੱਥੇ ਸ਼ਬਦ ਨੂੰ ਗੁਰੂ ਦਾ ਦਰਜਾ ਮਿਲਿਆ। ਬਿਲਕੁਲ ਸਹੀ ਹੈ। ਉਸ ਧਰਤੀ ਤੁਹਾਡਾ ਵੈਸੇ ਹੀ ਸ਼ਬਦ ਪ੍ਰਤੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਤੇ ਜਦੋਂ ਪੰਜਾਬੀ ਯੂਨੀਵਰਸਿਟੀ ਹੋਵੇ ਤੇ ਪੰਜਾਬੀ ਦਾ ਸ਼ਬਦਕੋਸ਼ ਹੋਵੇ ਜਿਹਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਚਾਨਣ ਦੇਣਾ, ਤੇ ਉਸ ਨੂੰ ਜੇ ਤੁਸੀਂ ਸਮੇਟਣਾ ਵੀ ਹੈ, ਬਿੱਲੇ ਲਾਉਣਾ ਵੀ ਹੈ, ਤਾਂ ਕੋਈ ਤਰੀਕਾਕਾਰ ਤਾਂ ਸਹੀ ਹੋਵੇ। ਸਹੀ ਹੋਵੇ, ਬਿਲਕੁਲ। ਸੋ ਉੱਥੇ ਵਿਦਿਆਰਥੀਆਂ ਨੇ ਰੋਸ ਪ੍ਰਗਟਾਇਆ, ਸਵਾਲ ਖੜੇ ਹੋ ਗਏ, ਵਿਵਾਦ ਹੋ ਗਿਆ ਤੇ ਜੀ ਟੋਏ 'ਚ ਪਾਣੀ ਛੱਡਤਾ। ਅੱਛਾ। ਕਹਿੰਦੇ ਜੀ ਡੀਨ ਸਾਹਿਬ ਕਹਿੰਦੇ ਨੇ ਕਿ ਅਸੀਂ ਇਹਨੂੰ ਅਗਨ ਭੇਟ ਨਹੀਂ ਕਰ ਸਕਦੇ, ਅਸੀਂ ਜਲ ਭੇਟ ਕਰ ਰਹੇ ਹਾਂ ਜੀ। ਵੀ ਜਲ ਭੇਟ ਕਰਨਾ ਸੀ ਫਿਰ ਕੀਰਤਪੁਰ ਸਾਹਿਬ ਲੈ ਜਾਂਦੇ ਜਾਂ ਹਰਿਦੁਆਰ ਲੈ ਜਾਂਦੇ, ਫਿਰ ਕਿਹਨੂੰ ਮੂਰਖ ਬਣਾਉਂਦੇ? ਸਹੀ ਹੈ। ਤਾਂ ਤੁਸੀਂ ਪੜ੍ਹ ਹੋਗੇ ਤਾਂ ਤੁਸੀਂ ਪਾਣੀ ਛੱਡ ਕੇ ਡਰਾਮਾ ਕਰ ਰਹੇ ਹੋ। ਸਹੀ ਹੈ। ਮੈਂ ਕਹਿੰਦਾ ਇਹਦੇ ਨਾਲ ਤਾਂ ਅਗਨ ਭੇਟ ਲਈਓ, ਕੋਈ ਸਹੀ ਕਮੇਟੀ ਬਣਾ ਕੇ ਨਿਯਮਾਵਲੀ ਦਰਜ ਕਰ ਲੈਂਦੇ। ਸੋ ਇਸ ਦੇ ਉੱਤੇ ਵਿਵਾਦ ਹੋਇਆ ਤੇ ਵਿਦਿਆਰਥੀਆਂ ਰੋਸ ਹੋਇਆ। ਚਲੋ ਜੀ ਡੀਨ ਤੋਂ ਲੈ ਕੇ ਵਾਈਸ ਚਾਂਸਲਰ ਤੱਕ ਪਰਚਾ ਹੋ ਗਿਆ। ਠੀਕ ਹੈ ਜੀ। ਪਰ ਜੀ ਇਹ ਪਰਚਾ ਕਰੂਗਾ ਕੀ? ਇਨਕੁਆਇਰੀ ਹੋਊਗੀ, ਆਉਂਦੇ ਸਮੇਂ 'ਚ ਕੋਈ ਨਵਾਂ ਮੁੱਦਾ ਆ ਜਾਊਗਾ, ਲੋਕ ਭੁੱਲ ਜਾਣਗੇ, ਫਾਈਲਾਂ ਦਬ ਜਾਣਗੀਆਂ, ਕਦੋਂ ਕਿਹੜਾ ਕਲੀਅਰ ਹੋ ਗਿਆ ਕੀ ਨਹੀਂ। ਸਵਾਲ ਤਾਂ ਇਹ ਵਿਵਾਦ ਅਗਨ ਭੇਟ ਜਾਂ ਜਲ ਭੇਟ ਦਾ ਨਹੀਂ ਹੈ। ਸਵਾਲ ਤਾਂ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਜਿਹੜਾ ਲੱਖਾਂ ਦਾ ਪ੍ਰੋਜੈਕਟ ਮਿਲਿਆ, ਉਹਦਾ ਮਾਲ ਛੱਕਣ ਵਾਲੇ, ਮਾਣ ਭੱਤਾ ਲੈਣ ਵਾਲਿਆਂ ਨੇ ਆਹ ਜ਼ਿੰਮੇਵਾਰੀ ਨਿਭਾਈ ਹੈ, ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨ ਦਾ ਸਵਾਲ ਹੈ। ਸਵਾਲ ਬਿਲਕੁਲ ਸਹੀ। ਕੋਈ ਰਿਟਾਇਰ ਹੋ ਕੇ ਤੁਰ ਗਿਆ, ਕੋਈ ਬਦਲੀ ਹੋ ਗਈ, ਕੋਈ ਸੇਵਾ ਮੁਕਤ ਹੋ ਗਿਆ, ਕੋਈ ਆਹ ਹੋ ਗਿਆ, ਕੋਈ ਉਹ ਹੋ ਗਿਆ, ਹੈ ਨਾ। ਕਿਹਦੀ ਜ਼ਿੰਮੇਵਾਰੀ ਤੈਅ ਕੀਤੀ ਹੈ ਜੀ? ਜੇ ਇੱਕ ਸ਼ਬਦਕੋਸ਼ ਦੇ ਅੰਦਰ 35,000 ਗਲਤੀਆਂ ਨੇ, ਇਹ ਕਿਹੜੇ ਵਿਦਵਾਨ ਨੇ ਬਈ? ਠੀਕ ਹੈ, ਅਸੀਂ ਅਧਿਆਪਕਾਂ ਕੋਲ ਪੜ੍ਹੇ ਆ, ਪ੍ਰੋਫੈਸਰਾਂ ਕੋਲ ਪੜ੍ਹੇ ਆ, ਉਹਨਾਂ ਦੇ ਬੋਲੇ ਸ਼ਬਦ ਹੀ ਅੱਜ ਸਾਡੇ ਰਾਹ ਦਸੇਰਾ ਨੇ, ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਆ। ਪਰ ਚੰਦ ਬੰਦਿਆਂ ਦੀ ਇਹਦੇ ਵਿੱਚ ਅਣਗਹਿਲੀ, ਕੁਤਾਹੀ ਅੱਜ ਸਮੁੱਚੇ ਯੂਨੀਵਰਸਿਟੀ ਨੂੰ ਦਾਗਦਾਰ ਕਰ ਰਹੀ ਹੈ। ਸਹੀ ਹੈ, ਬਿਲਕੁਲ ਜੀ। ਸਾਡੀ ਪੰਜਾਬੀ ਯੂਨੀਵਰਸਿਟੀ ਨੂੰ ਤੁਸੀਂ ਸ਼ੰਕਾ ਦੇ ਘੇਰੇ 'ਚ ਲਿਆ ਕੇ ਖੜਾ ਕਰਤਾ, ਕਿਆ ਕੁਛ ਕਰਦੇ ਆ ਜੀ। ਜਿਨ੍ਹਾਂ ਨੇ ਕੁਤਾਹੀ ਕੀਤੀ ਉਹਨਾਂ ਦੀ ਜ਼ਿੰਮੇਵਾਰੀ ਤੈਅ ਹੋਵੇ ਤੇ ਉਹਨਾਂ ਦੀ ਭਰਪਾਈ ਤੈਅ ਹੋਵੇ। ਜੇ ਤੁਸੀਂ
ਇਸ ਦੇ ਉੱਤੇ ਕੰਮ ਕਰਨ ਲਈ ਮਾਣ ਭੱਤੇ ਲੈਣ ਦੇ ਹੱਕਦਾਰ ਹੋ ਨਾ, ਤੇ ਇਹਨਾਂ ਗਲਤੀਆਂ ਦੇ ਲਈ ਜ਼ਿੰਮੇਵਾਰੀ ਤੈਅ ਕਰਕੇ ਤੁਹਾਤੋਂ ਸਣੇ ਵਿਆਜ ਵਸੂਲੀ ਦਾ ਵੀ ਹੱਕ ਬਣਦਾ। ਬਿਲਕੁਲ ਉੱਥੇ ਇਹ ਵਿਵਾਦ ਅਸਲੀ ਇਹ ਹੈ ਕਿ ਤੁਸੀਂ ਆਉਣ ਵਾਲੀ ਪੀੜ੍ਹੀਆਂ ਨੂੰ ਦੇਖ ਕੇ ਕੀ ਜਾ ਰਹੇ ਸੀ, ਉਹਨਾਂ ਨੇ ਤਾਂ ਇਹੀ ਸਮਝੀ ਜਾਣਾ ਜੋ ਇਹਦੇ ਵਿੱਚ ਲਿਖਿਆ। ਸਹੀ ਗੱਲ ਹੈ ਜੀ, ਬਿਲਕੁਲ। ਇਹ ਧਿਆਨ ਚ ਆ ਗਿਆ ਤਾਂ ਕਿੰਨਾ ਕੁਝ ਤੁਸੀਂ ਗਲਤ ਦੇ ਕੇ ਜਾ ਰਹੇ ਹੋ, ਕਿਵੇਂ ਮੰਨ ਲਈਏ ਕਿ ਸਾਰਾ ਕੁਝ ਸਹੀ ਹੈ ਫਿਰ ਤੁਹਾਡਾ। ਜੀ ਬਿਲਕੁਲ, ਜਿਹੜੇ ਨਾਲੇ ਅਕਾਦਮਿਕ ਪੱਧਰ ਤੇ ਏਡੇ ਵੱਡੇ ਥਾਂ ਦੇ ਉੱਤੇ ਬੈਠੇ ਲੋਕ ਨੇ, ਉਹ ਇੰਨੇ ਗੈਰ ਜ਼ਿੰਮੇਵਾਰਾਨਾ ਹੋ ਸਕਦੇ ਨੇ ਸ਼ਰਮਾ, ਇੰਨੇ ਗੈਰ ਇਖਲਾਕੀ ਹੋ ਸਕਦੇ ਨੇ, ਉਹ ਇਹਦਾ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ। ਅਗਲੀ ਗੱਲ ਜੀ, ਇੱਥੇ ਹੁੰਦਾ ਕਿ ਜੀ ਹਸਪਤਾਲ ਦੇ ਵਿੱਚ ਸਿਕਿਉਰਿਟੀ ਗਾਰਡ ਤੋਂ ਟੀਕਾ ਲਵਾਤਾ, ਪੋਸਟਮਾਰਟਮ ਚੌਥਾ ਦਰਜਾ ਕਰਮਚਾਰੀ ਤੋਂ ਕਰਾਤਾ, ਵੀ ਉਹ ਬੰਦਾ ਜਿਸ ਕੰਮ ਦੇ ਲਈ ਭਰਤੀ ਹੋਇਆ ਉਹਦੀ ਉਹ ਜ਼ਿੰਮੇਵਾਰੀ ਹੈ, ਪਰ ਉਹੀ ਨਿਭਾਉਣ ਦਾ ਹੱਕਦਾਰ। ਸਹੀ ਹੈ। ਇੱਥੇ ਤੁਸੀਂ ਆਪੇ ਕਰਦੇ ਹੋ ਕਿ ਜਿਹੜੇ ਤੁਹਾਡੇ ਕੋਲ PhD ਕਰਨ ਆਉਂਦੇ ਉਹਨਾਂ ਤੋਂ ਹੀ ਕਰਾ ਦਿੰਦੇ ਹੋ। ਸਹੀ, ਸਭ ਨੂੰ ਪਤਾ, ਸਭ ਨੂੰ ਪਤਾ ਜੀ। ਜੀ ਮੋਦੀ ਨੂੰ ਕਹਿੰਦੇ 75 ਸਾਲ ਤੋਂ ਬਾਅਦ ਵੀ ਹੁਣ ਰਾਜ ਕਰਨ ਦੀ ਮੌਲਤ ਮਿਲ ਗਈ ਜੀ। ਬਿਲਕੁਲ ਜੀ, ਜਦੋਂ ਫਿਰ ਤੁਸੀਂ ਚਾਪਲੂਸੀ ਤੇ ਆਉਂਗੇ ਤਾਂ ਕੁਛ ਤਾਂ ਫਾਇਦਾ ਮਿਲੂਗਾ। RSS ਮੁਖੀ ਮੋਹਨ ਭਾਗਵਤ ਜੀ ਮਤਲਬ 100 ਸਾਲਾ ਹੋ ਰਿਹਾ ਹੈ ਤੇ ਉਹਦੇ ਹਵਾਲੇ ਨਾਲ ਸਮਾਗਮ ਹੁੰਦੇ ਨੇ। ਇੱਕ ਸਮਾਗਮ ਉਦਨ ਕਰ ਰਹੇ ਸੀ, ਕਹਿੰਦੇ ਵੀ ਇਹ ਦੇਸ਼ ਸਾਰਿਆਂ ਦਾ ਹੈ ਨਾ ਜੀ, ਤੇ ਇਸਲਾਮ ਦੇ ਵਿਰੁੱਧ ਜਿਹੜੇ ਬੋਲਦੇ ਨੇ ਉਹ ਸਹੀ ਨੀਗਾ, ਇਹ ਧਰਤੀ ਤਾਂ ਸਾਰੀ ਉਹ ਹਿੰਦੂ ਧਰਤੀ ਉਹ ਹੈ। ਏਦਾਂ ਉਹ ਸਾਰਿਆਂ ਨੂੰ ਕਲਾਵੇ ਚ, ਮਤਲਬ ਜੈਨ ਧਰਮ ਵੀ ਵਿੱਚੇ ਖਾ ਲਿਆ, ਬੌਧ ਧਰਮ ਵੀ ਵਿੱਚੇ ਖਾ ਲਿਆ, ਸਿੱਖ ਧਰਮ ਨੂੰ ਵੀ ਰਲੇਵੇਂ ਦੀ ਕੋਸ਼ਿਸ਼ ਹੈ। ਸੋ ਸਾਰੀਆਂ ਉਸ ਤਰ੍ਹਾਂ ਦੀ ਭਾਸ਼ਾ ਉਹਨਾਂ ਦੀ ਸੀ। ਫਿਰ ਉਹਨੂੰ ਲੱਗਿਆ ਕਿ ਜਿਵੇਂ ਭਾਸ਼ਾ ਨੂੰ ਲੈ ਕੇ ਤਾਂ ਬਹੁਤ ਸੰਜੀਦਾ ਨੇ ਉਹ ਕਹਿੰਦੇ ਜੀ ਵਿਅਕਤੀ ਨੂੰ, ਹਰ ਵਿਅਕਤੀ ਨੂੰ 3 ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ। ਠੀਕ ਹੈ। ਪਹਿਲੀ ਆਪਣੀ ਮਾਂ ਬੋਲੀ, ਦੂਜੀ ਸੂਬੇ ਦੀ ਭਾਸ਼ਾ, ਤੀਜੀ ਉਹ ਸੰਪਰਕ ਭਾਸ਼ਾ ਜਿਹੜੀ ਪੂਰੀ ਮੁਲਕ ਦੀ ਭਾਸ਼ਾ ਹੋਵੇ। ਮਤਲਬ ਹਿੰਦੀ ਦਾ ਸਿੱਧਾ ਨਾਂ ਨਹੀਂ ਲਿਆ, ਪਰ ਹਿੰਦੀ ਨੂੰ ਸੰਪਰਕ ਭਾਸ਼ਾ ਦੇ ਨਾਂ ਤੇ ਦੇਸ਼ ਦੀ ਭਾਸ਼ਾ ਦੱਸਿਆ। ਵੈਸੇ ਕਿਹਾ ਇਹ ਕਿ ਸਾਰੇ ਸੂਬਿਆਂ ਦੀਆਂ ਬੋਲੀਆਂ ਹੀ ਰਾਸ਼ਟਰੀ ਭਾਸ਼ਾ ਨੇ, ਕੋਈ ਇੱਕ ਰਾਸ਼ਟਰੀ ਭਾਸ਼ਾ ਨਹੀਂ, ਪਰ 3 ਭਾਸ਼ਾ ਹੀ ਜ਼ਰੂਰ ਸਿੱਖੋ। ਮਹਾਰਾਜ ਤੁਹਾਡਾ ਮਹਾਰਾਸ਼ਟਰ ਦੇ ਵਿੱਚ ਹੀ ਹੈੱਡਕੁਆਟਰ ਹੈ, ਨਾਗਪੁਰ ਚ, ਤੇ ਮਹਾਰਾਸ਼ਟਰ ਦੇ ਜਿਹੜੇ ਸ਼ਿਵ ਸੈਨਾ ਵਾਲਿਆਂ ਨੇ ਵਿਰੋਧ ਕਰਕੇ 3 ਭਾਸ਼ਾਈ ਫਾਰਮੂਲਾ ਤੁਹਾਡਾ ਭਜਾਇਆ ਉੱਥੋਂ, ਉਹ ਵੀ ਹਿੰਦੂਏ ਨੇ, ਜਿਨ੍ਹਾਂ ਨੇ ਕਿਹਾ ਕਿ ਹਿੰਦੀ ਨਹੀਂ ਪੜ੍ਹਨ ਦਿੰਦੇ ਅਸੀਂ। ਇਹ ਮਾੜਾ ਜਿਹਾ ਪੰਜਾਬ ਚੋਂ ਕੋਈ ਬੋਲ ਦੇਵੇ, ਜਦੇ ਦੇਸ਼ ਧਰੋਹੀ ਹੋ ਜਾਂਦੇ ਨੇ, ਜਦੇ ਖਾਲਿਸਤਾਨੀ ਹੋ ਜਾਂਦੇ ਨੇ, ਜਦੇ ਅੱਤਵਾਦੀ ਹੋ ਜਾਂਦੇ ਨੇ। ਸਹੀ ਗੱਲ ਹੈ। ਤੇ ਹੁਣ ਤੁਸੀਂ ਲੁਕੇ ਤਰੀਕੇ ਨਾਲ ਹਿੰਦੀ ਦਾ ਪ੍ਰਚਾਰ ਵੀ ਕਰ ਰਹੇ ਜੀ। ਫਿਰ ਇੱਥੇ ਹੀ ਸਵਾਲ 75 ਸਾਲ ਵਾਲੇ ਦਾ ਸਵਾਲ ਆਇਆ, ਫਿਰ ਜਵਾਬ ਦਿੱਤਾ। ਕਹਿੰਦੇ ਮੈਂ ਤਾਂ ਇੱਕ ਆਪਣੇ ਸੰਘ ਦੇ ਜਿਹੜੇ ਪ੍ਰਮੁੱਖ ਰਹੇ ਨੇ ਉਹਨਾਂ ਦੀ ਕਿਤਾਬ ਦੇ ਹਵਾਲੇ ਨਾਲ, ਉਹਨਾਂ ਦੇ ਵਿਚਾਰ ਦੇ ਹਵਾਲੇ ਨਾਲ ਗੱਲ ਰੱਖੀ ਸੀ। ਮੈਂ ਕਦੋਂ ਕਿਹਾ ਕਿ ਇਹ ਨਿਯਮ ਮੇਰੇ ਤੇ ਵੀ ਲਾਗੂ ਹੁੰਦਾ ਜਾਂ ਕਿਸੇ ਹੋਰ ਤੇ ਵੀ ਲਾਗੂ ਹੁੰਦਾ? ਅੱਛਾ, ਵਾਹ। ਅਸਲ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਉਹਨਾਂ ਨੇ ਕਿਹਾ ਵੀ, ਆਪਣੇ ਭਾਸ਼ਣ 'ਚ ਵੀ ਇਹ ਗੱਲ ਕਹੀ ਮੋਹਨ ਭਾਗਵਤ ਹੋਰਾਂ ਨੇ ਕਿ ਕਈ ਮੁੱਦਿਆਂ ਤੇ ਸਾਡਾ ਮਤਲਬ ਮਤਭੇਦ ਹੁੰਦਾ ਹੈ, ਵਿਚਾਰਕ ਮਤਭੇਦ ਹੈ। ਸਾਡੇ ਕੋਲ ਸਲਾਹ ਲੈਣ ਕੋਈ ਵੀ ਆ ਸਕਦਾ, BJP ਵੀ ਆਉਂਦੀ ਹੈ ਨਾ, ਪਰ ਇਹਦਾ ਮਤਲਬ ਇਹ ਥੋੜਾ ਕਿ ਸਾਡਾ ਮਨਭੇਦ ਹੈ। ਤੇ ਕਿਉਂਕਿ ਪਿਛਲੇ ਦਿਨਾਂ 'ਚ ਜਿਵੇਂ ਪ੍ਰਧਾਨ ਇਹਨਾਂ ਦੇ JP ਨੱਡਾ ਨੇ ਕਹਿਤਾ ਸੀ ਕਿ ਸਾਡਾ RSS ਨੂੰ ਕੀ ਲੇਗਾ ਦੇਗਾ, ਤੇ RSS ਨੇ ਤਾਂ ਚੂੜੀ ਟਾਈਟ ਕੀਤੀ ਕਿ ਤੁਹਾਨੂੰ ਦੱਸਦੇ ਆ ਕੀ ਲੇਗਾ ਦੇਗਾ। ਸਹੀ ਸਹੀ ਸਹੀ, ਬਿਲਕੁਲ। ਤੇ ਉਹ ਤੋਂ ਬਾਅਦ ਫਿਰ ਲਾਲ ਕਿਲੇ ਤੋਂ ਵੀ ਗੁਣਗਾਨ ਕਰਨਾ ਪੈ ਗਿਆ ਪ੍ਰਧਾਨ ਮੰਤਰੀ। ਬਿਲਕੁਲ ਸਹੀ ਹੈ। ਅਮਿਤ ਸ਼ਾਹ ਜੀ ਨੂੰ ਫਿਰ ਆਪਣੀ ਇੰਟਰਵਿਊਆਂ 'ਚ ਵੀ ਕਹਿਣਾ ਪੈ ਗਿਆ ਕਿ ਮੈਂ ਵੀ ਸੰਘ ਤੋਂ, ਮੋਦੀ ਜੀ ਵੀ ਸੰਘ ਤੋਂ, ਅਸੀਂ ਵੀ ਸ਼ਾਖਾ ਜਾਂਦੇ ਹਾਂ, ਅਸੀਂ ਵੀ ਮੰਨਦੇ ਹਾਂ, ਸਾਰਾ ਕੁਛ ਉਹਨਾਂ ਦਾ ਹੀ ਦਿੱਤਾ ਕੀਤਾ। ਤੇ ਫਿਰ ਇਹਦਾ ਚਾਪਲੂਸੀ ਕੰਮ ਆ ਗਈ, ਤੇ ਉਧਰੋਂ ਫਿਰ ਫਰਮਾਨ ਆ ਗਿਆ ਕੋਈ ਗੱਲ ਨਹੀਂ, 75 ਸਾਲ ਤੋਂ ਬਾਅਦ ਵੀ ਰਾਜ ਕਰ ਲਿਓ, ਅਜੇ ਮੈਂ ਵੀ ਅਜੇ ਜਦੋਂ ਚਾਹੂੰਗਾ ਜਦ ਛੱਡੂਗਾ, ਤੁਸੀਂ ਵੀ ਜਦ ਚਾਹੋ ਛੱਡਿਓ। ਸੋ ਇਹਦਾ ਮਤਲਬ ਮੋਹਲਤ ਮਿਲ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਟਰੰਪ ਦੇ ਫੈਸਲੇ ਦੀ, ਕਹਿੰਦੇ ਇਸ ਫੈਸਲੇ ਨੇ ਭਾਰਤੀ ਵਿਦਿਆਰਥੀ ਤੇ ਮਾਪੇ ਫਿਕਰਾਂ 'ਚ ਪਾਏ ਆ ਜੀ। ਬਿਲਕੁਲ ਜੀ, ਟਰੰਪ ਹੋਰਾਂ ਵੱਲੋਂ ਲਗਾਤਾਰ ਜਿਹੋ ਜਿਹੇ ਫੈਸਲੇ ਹੋ ਰਹੇ ਨੇ ਉਹਦੇ ਵਿੱਚ ਭਾਰਤ ਮੁਲਕ ਫਿਕਰ 'ਚ ਹੈਗਾ ਹੀ ਹੈ। ਜੀ ਜੀ। ਹੁਣ ਉਸ ਫਿਕਰ ਦੇ ਵਿੱਚੋਂ ਹੀ ਸਭ ਦੀਆਂ ਨਿਗਾਹ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਜਾਪਾਨ ਯਾਤਰਾ ਤੇ ਚੀਨ ਯਾਤਰਾ ਉਹਦੇ ਤੇ ਲੱਗੀਆਂ ਕਿ ਉੱਥੋਂ ਕੀ ਆਉਂਦੇ ਨੇ, ਕੀ ਉੱਥੇ ਏਕਾ ਹੁੰਦਾ ਕੀ ਨਹੀਂ। ਉੱਥੇ ਕੱਲ ਨੂੰ ਠੀਕ ਹੈ, ਕੱਲ ਨੂੰ ਜਿਵੇਂ ਆਪਾਂ ਗੱਲ ਕਰ ਰਹੇ ਸੀ ਤਾਂ ਡੈਮਾਂ ਦਾ ਕੰਟਰੋਲ ਕੱਲ ਨੂੰ ਸੰਭਾਲਣਾ ਹੈ। ਉੱਥੇ ਚੀਨ ਦੇ ਵਿੱਚ 31 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਨੇ ਮਿਲਣਾ ਹੈ ਜਿਨਪਿੰਗ ਨੂੰ, ਉੱਥੇ ਦੇ ਰਾਸ਼ਟਰਪਤੀ ਨੂੰ, ਇਹਨਾਂ ਤੇ ਉਹ ਤੋਂ ਬਾਅਦ ਤਰੀਕ ਨੂੰ ਪੁਤਿਨ ਨਾਲ ਵੀ ਮੁਲਾਕਾਤ ਹੈ। ਸੋ ਉਹਦੇ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ, ਤੇ ਇਹ ਸਭ ਦੇ ਦਰਮਿਆਨ ਹੀ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਜਿਹੜਾ ਇਹ ਫੈਸਲਾ ਉਹਨੇ ਫਿਕਰ 'ਚ ਪਾਇਆ,
ਉਹ ਕਹਿੰਦੇ ਜੀ ਕਿ ਹੁਣ ਵਿਦਿਆਰਥੀਆਂ ਦੇ ਲਈ 4 ਸਾਲ ਤੋਂ ਵੱਧ ਵੀਜ਼ਾ ਨਹੀਂ। ਠੀਕ ਹੈ ਜੀ। ਮਤਲਬ ਪਹਿਲਾਂ ਸੀਗਾ ਜੇ ਗ੍ਰੈਜੂਏਸ਼ਨ ਕਰਨ ਆ ਰਹੇ ਹੋ ਤਾਂ ਉਹ 4 ਸਾਲ ਦਾ, ਹੂੰ, ਜੇ ਅੱਗੇ ਮਾਸਟਰ ਕਰਦੇ ਹੋ ਤਾਂ 2 ਸਾਲ ਦੀ ਹੈ, ਜੇ ਅੱਗੇ PhD ਕਰਦੇ ਹੋ ਤਾਂ 5 ਸਾਲ ਦੀ ਹੈ। ਮਤਲਬ ਇੱਕ ਵਾਰ ਸਟੱਡੀ ਵੀਜ਼ਾ ਲਓ ਤੇ ਤੁਸੀਂ 11 ਸਾਲ ਤੱਕ ਦੀ ਪੜ੍ਹਾਈ ਆਰਾਮ ਨਾਲ ਕਰ ਸਕਦੇ ਹੋ, ਹੂੰ, ਇੱਕ ਵੀਜ਼ੇ ਨਾਲ ਹੋ ਸਕਦੀ ਹੈ। ਹੁਣ ਕਹਿੰਦੇ ਘੱਟੋ ਘੱਟ 2 ਸਾਲ, ਵੱਧ ਤੋਂ ਵੱਧ 4 ਸਾਲ। ਮਤਲਬ ਜਾਂ ਤਾਂ ਮਾਸਟਰ ਕਰਨਾ ਹੋ ਤਾਂ 2 ਸਾਲ ਦਾ ਮਿਲੂ, ਜੇ ਤੁਸੀਂ ਗ੍ਰੈਜੂਏਸ਼ਨ ਕਰਨ ਆ ਰਹੇ ਹੋ ਤਾਂ 4 ਸਾਲ ਦਾ ਮਿਲੂ। ਹੂੰ, ਉਹ ਤੋਂ ਬਾਅਦ ਜੇ ਮਾਸਟਰ ਕਰਨੀ 2 ਸਾਲ ਦਾ ਦੁਬਾਰਾ ਲਓ, ਜੀ, ਜੇ ਉਹ ਤੋਂ ਬਾਅਦ PhD ਕਰਨੀ ਤਾਂ 5 ਸਾਲ ਦਾ ਦੁਬਾਰਾ ਲਓ। ਹੂੰ, ਮਤਲਬ ਬਾਰ-ਬਾਰ ਵੀਜ਼ਾ ਲਓ। ਫਿਰ ਜਿਹੜਾ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਸਮਾਂ ਹੁੰਦਾ ਤੁਹਾਡੇ ਕੋਲ 60 ਦਿਨ ਦਾ, ਕਿ ਤੁਹਾਡੇ ਕੋਲ ਵਕਫਾ ਹੈ 60 ਦਿਨ ਦਾ। ਜੇ ਤੁਸੀਂ ਉਹਦੇ ਵਿੱਚ ਨੌਕਰੀ ਲੱਭ ਲੈਂਦੇ ਹੋ, ਕੁਛ ਕਰ ਲੈਂਦੇ ਹੋ ਹਾਂਜੀ, ਤਾਂ ਠੀਕ ਹੈ, ਅਗਲਾ ਨਹੀਂ ਘਰ ਨੂੰ ਜਾਓ। ਉਹ ਸਮਾਂ ਹੱਦ ਵੀ ਘਟਾ ਕੇ 30 ਦਿਨ ਦੀ ਕਰਤੀ ਇਹਦੇ ਨਾਲ, ਭਾਰਤੀ ਵਿਦਿਆਰਥੀਆਂ ਦੀ ਵੀ ਹੂੰ, ਔਰ ਭਾਰਤੀ ਮਾਪਿਆਂ ਦੀ ਵੀ। ਜਿਹ 'ਚ ਪੰਜਾਬ ਦੀ ਖਾਸ ਕਰਕੇ ਚਿੰਤਾ ਵਧੀ ਆ। ਉੱਧਰ ਮੈਂ ਦੇਖ ਰਿਹਾ ਸੀਗਾ ਕਿ 66% ਕਟੌਤੀ ਤਾਂ ਸਟੱਡੀ ਵੀਜ਼ਿਆਂ 'ਚ ਕੈਨੇਡਾ ਨੇ ਵੀ ਕਰਤੀ। ਹੂੰ, ਸੋ ਭਾਰਤੀ ਵਿਦਿਆਰਥੀਆਂ ਤੇ ਉਹਦਾ ਵੀ ਸਿੱਧਾ ਅਸਰ ਹੈ। ਜੀ, ਜੀ, ਸੋ ਇਸ ਤਰੀਕਾ ਕਰਨ ਦੋਵੇਂ ਪਾਸਿਓਂ, ਦੋਵੇਂ ਮੁਲਕ ਪਸੰਦੀਦਾ ਮੁਲਕ ਰਹੇ ਨੇ ਪੰਜਾਬੀਆਂ ਦੇ। ਹੂੰ, ਸੋ ਹੁਣ ਇੱਧਰ ਨੂੰ ਰੁਖ ਘਟ ਰਿਹਾ, ਇਸ ਲਈ ਸ਼ਾਇਦ ਉਹ ਫਿਰ ਜਰਮਨੀ, ਨਿਊਜ਼ੀਲੈਂਡ, ਆਸਟ੍ਰੇਲੀਆ ਇਹਨਾਂ ਮੁਲਕਾਂ ਦਾ ਰੁਖ ਕਰਨ ਲੱਗੇ ਨੇ ਜੀ। ਜੀ, ਸੋ ਮਾਪਿਆਂ ਦੀ ਫਿਕਰ ਵਧਾਈ ਹੈ ਟਰੰਪ ਨੇ। ਬਿਲਕੁਲ ਜੀ। ਸ਼ਰਮਾ ਜੀ, ਨੇ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ।